ਕਿਤੇ ਨੂੰ ਗਾਣਿਆਂ 'ਚ ਹੀ ਨਾ ਸੁਣੀ ਜਾਓ ਵੀ ਹਾਏ ਮੇਰਾ ਲੌਂਗ ਗਵਾਚਾ, ਪਰ ਲੌਂਗ ਜੇ ਕਿਤੇ ਗਵਾਚ ਗਿਆ ਨਾ ਸੱਚੀ ਫਿਰ ਬਹੁਤ ਔਖਾ ਕਰੂਗਾ। ਔਰ ਸਾਡੇ ਉਹ ਭਰਾਵਾਂ ਲਈ ਤਾਂ ਕਮਾਲ ਦੀ ਚੀਜ਼ ਆ ਜਿਹੜੇ ਮਤਲਬ ਟਰੱਕ ਟਰਾਲੇ ਚਲਾਉਂਦੇ ਆ, ਥੱਕ ਜਾਂਦੇ ਆ ਨੇ, ਔਰ ਜਿਹੜੇ ਆਮ ਨੋਰਮਲ ਲੋਕ ਵੀ ਮਾੜੀ ਜੀ ਗੱਲ ਕੀ ਹੋ ਜੇ, ਕੋਈ ਗੱਡੀ ਤੁਹਾਡੇ ਨੇੜੇ ਦੀ ਤੇਜ਼ ਕੱਢ ਕੇ ਕੀ ਲੈ ਜੇ, ਤੁਸੀਂ ਇੰਨੀਆਂ ਗਾਲਾਂ ਕੱਢ ਦਿੰਦੇ ਹੋ ਉਹਨੂੰ ਵਿਚਾਰੇ ਨੂੰ ਸੁਣਦੀਆਂ ਵੀ ਨੀ, ਤੁਸੀਂ ਆਪਣੀ ਭੜਾਸ.com ਤੇ ਗੱਡੀ ਲਾ ਲੈਂਦੇ ਹੋ ਤੇ ਉਹ ਸਾਰੀ ਨੈਗੇਟਿਵਿਟੀ ਆਪਣੇ ਅੰਦਰ ਹੀ ਆ ਜਾਂਦੀ ਹੈ। ਸਿੱਧੂ ਮੂਸੇ ਵਾਲੇ ਵਾਂਗੂ ਯਾਦ ਕਰਨ ਸੁਭਾਸ਼ ਗੋਇਲ ਨੂੰ ਵੀ ਕੋਈ ਨਾ ਕੋਈ ਨੁਸਖੇ ਦੱਸ ਕੇ ਗਿਆ। ਧਰਤੀ ਬੇਸ਼ੱਕ ਪੰਜਾਬ ਦੀ ਹੈ, ਧਰਤੀ ਬੇਸ਼ੱਕ US ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਤੇ ਦੀ ਵੀ ਹੈ, ਗੋਡਿਆਂ ਦੀ ਬਹੁਤ ਸਮੱਸਿਆ ਲੋਕ ਲੈ ਕੇ ਆਉਂਦੇ ਨੇ, ਬਹੁਤ ਜ਼ਿਕਰ ਹੁੰਦਾ। ਜਿਸ ਵੀ ਘਰ ਚਲ ਜਾਓ, ਮੰਨ ਲਓ ਆਪਣੇ ਰਿਲੇਟਿਵਸ ਦੇ ਘਰ ਚਲ ਜਾਓ, ਉਹਨਾਂ ਨਾਲ ਗੱਲਬਾਤ ਕਰੋ, ਕਹਿਣਗੇ ਯਾਰ ਗੋਡਿਆਂ ਤੋਂ ਖੜਿਆ ਨਹੀਂ ਜਾਂਦਾ, ਗੋਡਿਆਂ ਦੇ ਪਟਾਕੇ ਜੇ ਚੱਲਦੇ ਆ, ਪਤਾ ਨਹੀਂ ਗਰੀਸ ਮੁੱਕ ਗਈ ਆ ਕੀ। ਅਸੀਂ ਦਿਨ ਦੇ ਵਿੱਚ 24 ਘੰਟੇ ਦੇ ਹੈਗੇ ਆ, ਜੇ ਗਰਮੀ ਮਾੜੀ ਜੀ ਹੋ ਗਈ ਆਪਾਂ AC ਲਾ ਲੈਂਦੇ ਆ, ਮਾੜੀ ਜੀ ਠੰਡ ਹੋ ਗਈ ਆਪਾਂ ਜਦੇ ਹੀਟਰ ਲਾ ਲੈਂਦੇ ਆ। ਮਤਲਬ ਅਸੀਂ ਆਪਣੀ ਬਾਡੀ ਨੂੰ ਕੋਈ ਵੀ ਤਕਲੀਫ ਨਹੀਂ ਦੇਣਾ ਚਾਹੁੰਦੇ। ਸ਼ੂਗਰ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਜਾਂ ਫਿਰ ਨਹੀਂ, ਇਹ ਬਹੁਤ ਵੱਡਾ ਸਵਾਲ ਹੈ। ਚਾਹੇ ਪਹਿਲਾਂ ਕਦੇ ਖਾਈਏ ਨਾ ਖਾਈਏ, ਸ਼ੂਗਰ ਹੋ ਜਾਂਦੀ ਹੈ, ਡਾਕਟਰ ਬੰਦ ਕਰ ਦਿੰਦਾ, ਗੁਲਾਬ ਜਾਮੁਨ ਨਹੀਂ ਖਾਣੀ, ਫਿਰ ਬੜਾ ਜੀ ਕਰਦਾ ਵੀ ਇਹ ਖਾਣੀ ਚਾਹੀਦੀ ਆ। ਜੇ ਕੋਈ ਤੁਹਾਨੂੰ ਇਹ ਕਹਿੰਦਾ ਵੀ ਮੈਂ ਤੇਰੀ ਸ਼ੂਗਰ ਜੜੋਂ ਖਤਮ ਕਰ ਦੂੰਗਾ, ਮੈਨੂੰ ਇੰਨੇ ਪੈਸੇ ਦੇ ਦੂ, ਮੈਂ ਇੰਨੀ ਕੁ ਦਵਾਈ ਦਊਂਗਾ, ਆਹ ਦਊਂਗਾ, ਉੱਥੋਂ ਤੁਸੀਂ ਜਿੰਨੀ ਛੇਤੀ ਹੋ ਸਕੇ ਸਤਿ ਸ੍ਰੀ ਅਕਾਲ ਬੁਲਾ ਕੇ ਆ ਜਾਓ। ਜੇ ਸ਼ੂਗਰ ਵਧੀ ਹੋਈ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਵੀ ਸ਼ੂਗਰ ਬਹੁਤ ਵੱਧ ਜਾਣ ਕਰਕੇ ਕਿਸੇ ਦੀ ਜਾਨ ਗਈ ਹੋਵੇ। ਹਾਂ, ਇਹ ਹੋ ਜਾਂਦਾ ਕਿਸੇ ਦਾ ਅੰਗ ਕੱਟਿਆ ਗਿਆ, ਕਿਸੇ ਦਾ ਕੋਈ ਹਾਰਟ, ਬ੍ਰੇਨ ਜਾਂ ਲੀਵਰ ਤੇ ਕੋਈ ਬੈਡ ਇਫੈਕਟ ਆ ਗਿਆ। ਸਰੋਂ ਦੇ ਤੇਲ ਜਿੰਨੀ ਤਾਕਤ ਤਾਂ ਦੇਸੀ ਘਿਓ 'ਚ ਵੀ ਹੈ ਨਹੀਂ। ਤੁਸੀਂ ਸਾਰੇ ਜਾਣਦੇ ਹੋ, ਜਿਹੜੇ ਮੇਰੇ ਵਰਗੇ ਕੱਟੜ ਪੰਜਾਬੀ ਨੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਦੇਸੀ ਘਿਓ ਦੇ ਉੱਪਰ ਮਤਲਬ ਸਰੋਂ ਦਾ ਉਸ ਤੋਂ ਉੱਪਰ ਰੁਤਬਾ, ਕਿਉਂਕਿ ਸਰੋਂ ਜਿਹੜੀ ਆ ਉਹ ਕਹਿੰਦੇ ਨੇ ਉਹਦੇ ਹੱਥਾਂ ਤੇ ਸਰੋਂ ਜਮਾਤੀ, ਕਦੇ ਕੋਈ ਕਹਿੰਦਾ ਹੱਥਾਂ ਤੇ ਦੇਸੀ ਘਿਓ ਜਮਾਤਾ ਹੈ ਨਾ, ਮਤਲਬ ਸਰੋਂ ਹੀ ਆ। ਇਹ ਤੁਸੀਂ 2 ਚਮਚੇ ਰੋਜ਼ ਖਾਣੇ ਆ ਔਰ ਤੁਹਾਡੀ ਸ਼ੂਗਰ ਤਾਂ ਕੀ, ਤੁਹਾਡੇ ਗੁਆਂਢੀਆਂ ਦੀ ਵੀ ਸ਼ੂਗਰ ਠੀਕ ਹੋਊਗੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣਨ ਅਤੇ ਵੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਵਿਸ਼ੇਸ਼ ਤੌਰ ਤੇ ਇੱਕ ਟਾਕ ਸ਼ੋ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਹਾਂ। ਟਾਕ ਸ਼ੋ ਸੰਬੰਧਿਤ ਹੈ ਤੁਹਾਡੀ ਸਿਹਤ ਦੇ ਨਾਲ, ਕਿਉਂਕਿ ਜੇਕਰ ਸਿਹਤ ਹੈ ਤਾਂ ਜਹਾਨ ਚੰਗਾ ਲੱਗਦਾ ਹੈ, ਜੇਕਰ ਸਿਹਤ ਤੰਦਰੁਸਤ ਨਹੀਂ ਹੈ ਤਾਂ ਹਰ ਕੁਝ ਸਾਨੂੰ ਉਖੜਿਆ ਲੱਗਦਾ ਹੈ, ਮਨ ਕਿਤੇ ਵੀ ਲੱਗਦਾ ਨਹੀਂ ਹੈ, ਹਰ ਪਾਸੇ ਅਸ਼ਾਂਤੀ ਨਜ਼ਰ ਆਉਂਦੀ ਹੈ। ਸੋ ਸਿਹਤ ਦੇ ਨਾਲ ਸੰਬੰਧਿਤ ਹੀ ਅੱਜ ਟਾਕ ਸ਼ੋ ਸਪੈਸ਼ਲ ਤੌਰ ਤੇ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਆ, ਜਿਸ ਦੇ ਵਿੱਚ ਸਿਹਤ ਸੰਬੰਧੀ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਵਿੱਚੋਂ ਕੁਝ ਟੌਪਿਕਸ ਨੂੰ ਅੱਜ ਛੂਹਣ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਸਾਰੇ ਟੌਪਿਕਸ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਡਾਕਟਰ ਸੁਭਾਸ਼ ਗੋਇਲ, ਪੰਜਾਬ ਦਾ ਜਾਣਿਆ ਮਾਣਿਆ ਨਾਮ, ਸਾਡੇ ਨਾਲ ਮੌਜੂਦ ਰਹਿਣਗੇ, ਜਿਹੜੇ ਕਿ ਵਰਤਾਨ ਆਯੁਰਵੈਦਿਕਸ ਤੋਂ ਆਉਂਦੇ ਨੇ। ਉਹਨਾਂ ਦੇ ਨਾਲ ਗੱਲਬਾਤ ਦੀ ਸਾਂਝ ਅੱਗੇ ਵਧਾਉਂਦੇ ਆ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ। ਪੰਜਾਬ ਤੋਂ ਸਾਡੇ ਨਾਲ ਜੁੜੇ ਨੇ ਸੁਭਾਸ਼ ਗੋਇਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ, ਔਰ ਜਿੰਨੇ ਵੀ ਸਾਡੇ ਲਿਸਨਰ, ਸਾਡੇ ਦਰਸ਼ਕ, ਸਾਰਿਆਂ ਵੱਲੋਂ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਨਮਸਕਾਰ ਜੀ। ਸੋ ਗੋਇਲ ਸਾਹਿਬ, ਆਪਾਂ ਅੱਗੇ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹੀ ਚਾਹੂੰਗਾ ਵੀ ਹਰੇਕ ਬੰਦਾ ਘਰਾਂ 'ਚ ਬੈਠਿਆ ਇਸ ਸਮੇਂ ਰੇਡੀਓ ਸੈਟਸ ਦੇ ਜ਼ਰੀਏ ਤੁਹਾਨੂੰ ਸੁਣ ਰਿਹਾ ਹੈ, ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਨੂੰ ਵੇਖ ਰਿਹਾ ਹੈ। ਮੈਂ ਕਿਸੇ ਵੀ ਹੋਰ ਸਵਾਲ ਦੇ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਨੁਸਖਾ ਤੁਹਾਡੇ ਕੋਲ ਜਾਣਨਾ ਚਾਹੂੰਗਾ ਕਿ ਜੇਕਰ ਮਨ ਚਿੜਚਿੜਾ ਹੁੰਦਾ ਹੈ ਤਾਂ ਕੀ ਇਹੋ ਜਿਹਾ ਘਰੇ ਬਣਾ ਕੇ ਖਾ ਲਈਏ ਕਿ ਸਭ ਕੁਝ ਚੰਗਾ ਲੱਗਣ ਲੱਗ ਜਾਏ? ਹਾਂ, ਬਿਲਕੁਲ। ਪਹਿਲਾਂ ਕੀ ਹੁੰਦਾ ਸੀ, ਆਪਣੇ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਸੀ, ਆਪਾਂ ਜੁਆਇੰਟ ਫੈਮਿਲੀ 'ਚ ਹੁੰਦੇ ਸੀ, ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਬਣਦੇ ਰਹਿੰਦੇ ਸੀ। ਕਦੀ ਸੰਡੇ ਨੂੰ ਬਣ ਗਏ, ਕਦੀ ਮੀਂਹ ਪੈ ਗਿਆ ਪਕੌੜੇ ਲਾ ਲਏ, ਕਦੀ ਸੰਡੇ ਆ ਗਿਆ ਅੰਬ ਲਿਆ ਕੇ ਚੂਪਲੇ। ਇਸ ਤਰ੍ਹਾਂ ਦੀਆਂ ਚੀਜ਼ਾਂ ਆਮ ਆਪਣੇ ਪਰਿਵਾਰਾਂ 'ਚ ਹੁੰਦੀਆਂ ਸੀਗੀਆਂ, ਹੈਨਾ। ਤੇ ਹੁਣ ਕੀ ਆ, ਹੁਣ ਸਾਰੀਆਂ ਫੈਮਲੀਆਂ ਅਲੱਗ-ਅਲੱਗ ਹੋ ਗਈਆਂ, ਇਕੱਲੇ ਦੁਕੱਲੇ ਜਿਹੇ ਹੋ ਗਏ ਆ। ਤੇ ਲੇਕਿਨ ਇੱਕ ਚੀਜ਼ ਮੈਂ ਕਹਿਣਾ ਹੁੰਦਾ ਵੀ ਜਿਹੜੀ ਸੁੰਡ ਹੈ, ਕਾਲੀ ਮਿਰਚ ਹੈ, ਪਿੱਪਲ ਨੇ, ਲੌਂਗ ਨੇ, ਇਹ ਵੀ ਬਹੁਤ ਕਮਾਲ ਦੇ ਨੇ। ਕਿਤੇ ਨੂੰ ਗਾਣਿਆਂ 'ਚ ਹੀ ਨਾ ਸੁਣੀ ਜਾਓ ਵੀ ਹਾਏ ਮੇਰਾ ਲੌਂਗ ਗਵਾਚਾ, ਪਰ ਲੌਂਗ ਜੇ ਕਿਤੇ ਗਵਾਚ ਗਿਆ ਨਾ ਸੱਚੀ ਫਿਰ ਬਹੁਤ ਔਖਾ ਕਰੂਗਾ, ਕਿਉਂਕਿ ਕਿਸੇ ਦੀ ਰਾਤ ਹੁੰਦੀ ਹੈ। ਪਰ ਜੇ ਲੌਂਗ ਦਾ ਪਾਣੀ ਲੈ ਕੇ, ਲੌਂਗ ਨੂੰ ਚੰਗੀ ਤਰ੍ਹਾਂ ਬੋਇਲ ਕਰਕੇ ਉਹਦਾ ਪਾਣੀ ਕੱਢ ਕੇ ਉਹਨੂੰ ਅੱਛੀ ਤਰ੍ਹਾਂ ਉਹਦਾ ਪਾਊਡਰ ਬਣਾ ਕੇ ਵੀ ਅਗਰ ਜਾੜ ਤੇ ਰੱਖ ਦਈਏ ਤਾਂ ਜਾੜ ਦਰਦ ਬੰਦ ਹੋ ਜਾਂਦਾ। ਤਾਂ ਐਵੇਂ ਨਹੀਂ ਲੌਂਗ ਦੀ ਗੱਲ ਹੈਗੀ, ਤੇ ਲੌਂਗ ਐਵੇਂ ਨਹੀਂ ਇੰਨਾ ਫੇਮਸ ਹੋਇਆ। ਤਾਂ ਇੱਕ ਨੁਸਖਾ ਲਿਖੋ ਜਿਹੜਾ ਬਹੁਤ ਗੁੱਡ ਹੈ, ਇਹਨੂੰ ਅਸੀਂ ਸ਼ਾਂਤੀ ਵਰਧਕ ਨੁਸਖਾ ਕਹਿੰਦੇ ਆ ਜੀ। ਕਹਿਣਗੇ ਕਿ ਗੋਇਲ ਸਾਹਿਬ ਬਲੱਡ ਪ੍ਰੈਸ਼ਰ ਵਧਿਆ ਰਹਿੰਦਾ, ਕੋਈ ਕਹਿੰਦਾ ਘਟਿਆ ਰਹਿੰਦਾ, ਕੋਈ ਕਹਿੰਦਾ ਲੱਤਾਂ 'ਚ ਦਰਦ ਹੋਈ ਜਾਂਦਾ, ਪਿੱਠ 'ਚ ਦਰਦ ਹੋਈ ਜਾਂਦਾ, ਰਾਤ ਨੂੰ ਨੀਂਦ ਨਹੀਂ ਆਉਂਦੀ,
ਕੋਈ ਮਾੜੀ ਜੀ ਗੱਲ ਕਹਿ ਦੇਵੇ ਦਿਲ ਨੂੰ ਲੱਗ ਜਾਂਦੀ ਹੈ, ਉਹ ਸਾਰਾ ਦਿਨ ਹੀ ਪਾਗਲਾਂ ਦੀ ਤਰ੍ਹਾਂ ਚਿੜਚਿੜਾਪਣ ਜਿਹਾ ਹੋਇਆ ਰਹਿੰਦਾ। ਉਹ ਜਿਹੜੇ ਲੋਕ ਹੈ ਉਹਨਾਂ ਦੇ ਸੁਭਾਅ ਨੂੰ, ਮੂਡ ਨੂੰ ਫਰੈਸ਼ ਕਰਨ ਵਾਸਤੇ ਇੱਕ ਰੁਚੀਵਰਧਕ ਔਰ ਇੱਕ ਸ਼ਕਤੀਵਰਧਕ, ਮਤਲਬ ਸ਼ਾਂਤੀਦਾਇਕ ਇੱਕ ਨੁਸਖਾ ਹੈ। ਨੋਟ ਕਰੋ ਬਹੁਤ ਧਿਆਨ ਨਾਲ। ਔਰ ਇੱਕ ਗੱਲ ਬਹੁਤ ਗੌਰ ਰੱਖਣ ਵਾਲੀ ਆ ਕਿ ਜਿਹੜੇ ਵੀ ਦਰਸ਼ਕ ਦੇਖ ਰਹੇ ਆ, ਸਾਰਿਆਂ ਨੂੰ ਮੇਰਾ ਬਹੁਤ ਬਹੁਤ ਸਤਿਕਾਰ ਹੈ ਜੀ ਮੇਰੇ ਵੱਲੋਂ। ਪਰ ਇੱਕ ਮੇਰੀ ਛੋਟੀ ਜਿਹੀ ਬੇਨਤੀ, ਸਮਝ ਲਓ ਇਹਨੂੰ, ਵੀ ਬਾਰ-ਬਾਰ ਇਸ ਗੱਲ ਲਈ ਫੋਨ ਨਹੀਂ ਕਰਨਾ ਵੀ ਗੋਇਲ ਸਾਹਿਬ ਲੌਂਗ ਕਿੰਨੇ ਪਾਉਣੇ ਸੀ, ਸੌਂਫ ਕਿੰਨੀ ਪਾਉਣੀ ਸੀ, ਆਹ ਕਿੰਨਾ ਪਾਉਣਾ ਸੀ। ਉਹਦਾ ਮਤਲਬ ਹੈ ਕੋਈ ਮੇਰਾ ਕਹਿਣ ਦਾ, ਇਹ ਵੀਡੀਓ ਤੁਹਾਡੇ ਕੋਲ, ਤੁਹਾਡੇ ਹੱਥ ਵਿੱਚ ਰਹਿਣਾ। ਇਹਨੂੰ ਬਾਰ-ਬਾਰ ਬੈਕ ਕਰ ਕਰਕੇ, ਸਟਾਪ ਕਰ ਕਰਕੇ ਚੀਜ਼ਾਂ ਨੋਟ ਕਰ ਲਿਓ ਤੇ ਉਹ ਫਿਰ ਤੁਹਾਨੂੰ ਬੈਸਟ ਰਹੂਗਾ। ਕਿਉਂਕਿ ਇੰਨੇ ਫੋਨ ਮੈਂ ਵੀ ਨਹੀਂ ਸੁਣ ਪਾਉਂਦਾ, ਕਿਉਂਕਿ ਦਿਨ 'ਚ 7-8 ਤੋਂ ਵੱਧ ਕਾਲ ਆਉਂਦੀ ਹੈ ਸੈਂਟਰ ਦੇ ਉੱਤੇ, ਪਰ ਮੈਂ 70-80 ਬਾਕੀ ਨਾਰਾਜ਼ ਹੁੰਦੇ ਆ। ਤਾਂ ਇਸ ਕਰਕੇ ਸਿੰਪਲ ਜੀ ਗੱਲ ਹੈ, ਸੁੰਡ, ਸਭ ਤੋਂ ਪਹਿਲਾਂ ਸੁੰਡ ਦੀ ਗੱਠੀ ਇਹ ਲੈਣੀ ਆਪਾਂ ਨੇ। ਉਦੋਂ ਬਾਅਦ ਕਾਲੀ ਮਿਰਚ, ਫਿਰ ਆਪਾਂ ਲੈਣੀ ਹੈ ਮੱਘ ਪਿੱਪਲਾਂ, ਜਿਹੜੀਆਂ ਉਂਗਲੀ ਵਰਗੀਆਂ ਲੰਬੀਆਂ ਲੰਬੀਆਂ ਮੱਘ ਪਿੱਪਲ ਹੁੰਦੀਆਂ ਨੇ। ਫਿਰ ਆਪਾਂ ਲੈਣਾ ਲੌਂਗ, ਉਦੋਂ ਬਾਅਦ ਬੜੀ ਇਲਾਇਚੀ, ਮੋਟੇ ਵਾਲੀ ਕਾਲੀ ਇਲਾਇਚੀ, ਇਹ 10-10 ਗ੍ਰਾਮ ਪਾ ਲਓ ਸਾਰੀਆਂ। 1 2 3 4 5 ਪੰਜ ਚੀਜ਼ਾਂ ਨੇ, 10-10 ਗ੍ਰਾਮ ਪਾਓਗੇ ਇਹ 50 ਗ੍ਰਾਮ ਹੋ ਜਾਣੀਆਂ ਨੇ। ਉਦੋਂ ਬਾਅਦ ਪਾਉਣੀ ਹੈ ਇਹਦੇ ਵਿੱਚ ਗੀਰੂ ਮਿੱਟੀ, ਜਿਹੜੀ ਆਪਾਂ ਪਟਗੇਰੂ ਬੋਲਦੇ ਰਹੇ ਆ, ਲਾਲ ਰੰਗ ਦਾ ਹੁੰਦਾ, ਕੰਧਾਂ ਤੇ ਚਰਮਚੀ ਵਾਂਗੂ ਫੇਰਦੇ ਰਹੇ ਆ। ਗੇਰੂ ਮਿੱਟੀ 30 ਗ੍ਰਾਮ ਪਾਉਣੀ ਹੈ। ਜੇ ਇਹਨੂੰ ਤਵੇ ਤੇ ਭੁੰਨ ਲਓਗੇ ਜਾਂ ਅੱਗ 'ਚ ਭੁੰਨ ਲਓਗੇ ਤਾਂ ਹੋਰ ਜ਼ਿਆਦਾ ਇਫੈਕਟਿਵ ਹੋ ਜਾਂਦੀ ਹੈ ਇਹ ਮਿੱਟੀ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਨਸ਼ਾਦਰ ਪਾਉਣਾ ਇਹਦੇ 'ਚ 40 ਗ੍ਰਾਮ, ਗੇਰੂ ਮਿੱਟੀ 30 ਗ੍ਰਾਮ, ਨਸ਼ਾਦਰ ਇਹਦੇ ਵਿੱਚ 40 ਗ੍ਰਾਮ। ਫਿਰ ਨਿੰਬੂ ਦਾ ਸੱਤ, ਨਿੰਬੂ ਦਾ ਐਕਸਟ੍ਰੈਕਟ ਜਿਹੜਾ ਮਿਲਦਾ ਮਾਰਕੀਟ 'ਚ ਫਟਕੜੀ ਵਰਗਾ ਹੁੰਦਾ, ਉਹ ਪਾਉਣਾ ਆਪਾਂ ਨੇ 10 ਗ੍ਰਾਮ। ਫਿਰ ਇਹਦੇ ਵਿੱਚ ਅਸੀਂ ਪਾਉਣੀ ਆ ਮਿਸ਼ਰੀ, ਮਿਸ਼ਰੀ ਧਾਗੇ ਵਾਲੀ ਹੋ ਜੇ ਤਾਂ ਬਹੁਤ ਵਧੀਆ, ਪੂਜੇ ਵਾਲੀ ਹੋ ਜੇ ਠੋਕ ਵਾਲੀ ਹੋਰ ਵੀ ਜ਼ਿਆਦਾ ਵਧੀਆ। ਇਹ ਦੋ ਚੀਜ਼ਾਂ ਤੋਂ ਬਿਨਾਂ ਜੀ ਮੈਂ ਗੱਲ ਨਹੀਂ ਕਰਨੀ। ਇਹ ਦੋ ਮਿਲਣਗੀਆਂ ਤਾਂ ਆਪਾਂ ਪਾਉਣੀ, ਨਹੀਂ ਪਾਉਣੀ। ਤੇ ਇਹ ਮਿਲ ਜਾਂਦੀਆਂ ਨੇ, ਅਵੇਲੇਬਲ ਨੇ ਹਰ ਜਗ੍ਹਾ, ਚਾਹੇ ਤੁਸੀਂ USA ਬੈਠੇ ਹੋ, ਕੈਨੇਡਾ ਬੈਠੇ ਹੋ, ਚਾਹੇ ਆਪਣੇ ਪੰਜਾਬ 'ਚ ਬੈਠੇ ਹੋ, ਚਾਹੇ ਆਪਾਂ ਧੂਰੀ ਬੈਠੇ ਹੋ, ਚਾਹੇ ਆਪਾਂ ਸੰਗਰੂਰ ਬੈਠੇ ਹਾਂ, ਇਹ ਹਰੇਕ ਜਗ੍ਹਾ ਆਪਾਂ ਨੂੰ ਮਿਲੂਗੀ। ਦੂਜੀ ਚੀਜ਼, ਹੁਣ ਕਈਆਂ ਨੇ ਅੰਦਾਜ਼ਾ ਲਾ ਲੈਣਾ ਵੀ ਗੋਇਲ ਸਾਹਿਬ ਧੂਰੀ ਵੱਲ ਦੀ ਲੱਗਦੇ ਜਿਹੜੇ ਆਪਣੇ ਪਿੰਡ ਦਾ ਨਾਮ ਲਈ ਜਾਂਦੇ ਆ। ਮੈਂ ਇਹ ਵੀ ਦੱਸ ਦੇਣਾ ਚਾਹੂੰਗਾ ਕਿ ਮੈਂ ਮਲੇਰਕੋਟਲੇ ਤੋਂ ਆ, ਤੁਹਾਡੇ ਵਿੱਚੋਂ ਤੁਹਾਡੇ ਨਾਲ ਹੀ ਰਹਿਣਾ। ਤੁਹਾਡੇ ਪਿੰਡਾਂ 'ਚੋਂ ਮੈਂ ਖੇਡ ਕੁੱਦ ਕੇ ਵੱਡੇ ਹੋਏ ਆ। ਆਪਣਾ ਪਿੰਡ ਹੈ ਚੌਂਦਾ ਮਨ, ਮਲੇਰਕੋਟਲੇ ਦੇ ਬਿਲਕੁਲ ਨਾਲ। ਉੱਥੋਂ ਆਪਾਂ ਚੰਡੀਗੜ੍ਹ ਆ ਕੇ ਚੰਡੀਗੜ੍ਹ ਦੇ ਵਿੱਚ ਆਪਣੀ ਕਰਮ ਭੂਮੀ ਬਣਾਈ ਆ, ਉੱਥੋਂ ਬਹਿ ਕੇ ਤੁਹਾਡੀ ਸਾਰਿਆਂ ਦੀ ਸੇਵਾ ਕਰਦੇ ਆ। ਦੂਜੀ ਗੱਲ ਗੌਰ ਨਾਲ, ਇਹਦੇ ਵਿੱਚ ਲਾਸਟ ਜਿਹੜੀ ਚੀਜ਼ ਪਾਉਣੀ ਆ ਮਿਸ਼ਰੀ ਤੋਂ ਬਾਅਦ, ਉਹ ਪਾਉਣਾ ਸੁੱਕਾ ਪੁਦੀਨਾ ਜੀ, ਪਿਪਰਾਮਿੰਟ ਸੁੱਕਾ ਪੁਦੀਨਾ ਪਾਉਣਾ 10 ਗ੍ਰਾਮ। ਹੁਣ ਗੁਰੂ ਜੀ ਇਹ ਚੀਜ਼ ਬਣ ਗਈ ਤੁਹਾਡੀ 4 ਤੇ 3 7 ਔਰ 1 8, 8 3 11 ਤੇ 1 12, 120 ਗ੍ਰਾਮ ਇਹ ਮਟੀਰੀਅਲ ਹੋ ਗਿਆ ਤੇ 50 ਗ੍ਰਾਮ ਉਹ ਹੋ ਗਿਆ 170 ਗ੍ਰਾਮ ਹੋ ਗਿਆ। ਜੇ ਤੁਹਾਡਾ ਮਨ ਹੈ ਕਿ ਆਪਾਂ 350 ਗ੍ਰਾਮ ਤਿਆਰ ਕਰਨਾ ਤਾਂ ਇਹਨੂੰ ਡਬਲ ਕਰ ਲਓ। ਜੇ ਤੁਹਾਡਾ ਮਨ ਹੈ ਆਪਾਂ ਨੇ 170 ਨਹੀਂ ਕਰਨਾ, ਆਪਾਂ 80 90 ਗ੍ਰਾਮ ਹੀ ਕਰਨਾ, ਤਾਂ ਇਹਨੂੰ ਅੱਧਾ ਕਰ ਲਓ। ਇਹ ਤੁਹਾਡੀ ਮਰਜ਼ੀ ਕਰ ਲਓ। ਇਹਨੂੰ ਕੁੱਟ ਪੀਸ ਕੇ ਛਾਣ ਕੇ ਪਾਊਡਰ ਬਣਾ ਕੇ ਰੱਖ ਲਓ। ਸੁਬਾਹ ਦੁਪਹਿਰੇ ਸ਼ਾਮ ਜਦੋਂ ਤੁਸੀਂ ਰੋਟੀ ਖਾਣ ਲੱਗਦੇ ਹੋ, ਰੋਟੀ ਦੇ ਨਾਲ ਹੀ ਰੱਖ ਲਓ। ਜਦੋਂ ਰੋਟੀ ਖਾ ਕੇ ਹਟੇ, ਇੱਕ ਮਤਲਬ ਚੁਟਕੀ ਭਰ ਕੇ ਮੂੰਹ 'ਚ ਪਾ ਲਈ, ਔਰ ਇੰਨਾ ਵਧੀਆ ਟੇਸਟ ਬਣ ਜਾਂਦਾ। ਮੂੰਹ 'ਚੋਂ ਗੰਦੀ ਸਮੈਲ ਆਉਂਦੀ ਹੋਵੇ ਉਹ ਠੀਕ ਹੋ ਜਾਂਦੀ ਆ, ਅੱਖਾਂ ਦੇ ਵਿੱਚ ਚਿਪਚਿਪਾਹਟ ਹੁੰਦੀ ਹੋਵੇ ਉਹ ਠੀਕ ਹੋ ਜਾਂਦੀ ਹੈ। ਜਿੱਥੇ ਮਨ ਨਹੀਂ ਲੱਗਦਾ, ਆਪਾਂ ਕਹਿੰਦੇ ਵੀ ਇੱਥੇ ਬੈਠੇ ਯਾਰ ਜੀ ਉੱਠ ਗਿਆ ਉੱਧਰ ਚੱਲਦੇ ਆ, ਉੱਧਰ ਉੱਠ ਗਿਆ ਉੱਧਰ ਚੱਲਦੇ ਆ, ਮਤਲਬ ਉਹ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਦੂਜੀਆਂ ਜਿਹੜੀਆਂ ਸਾਡੀਆਂ ਮਾਤਾ ਭੈਣਾਂ ਕਹਿੰਦੀਆਂ ਨੇ ਵੀ ਖੜੇ ਖੜੇ ਥੱਕ ਜਾਂਦੇ ਆ, ਤੁਰਦੇ ਫਿਰਦੇ ਸਾਹ ਚੜ ਜਾਂਦਾ, ਮਾੜੀ ਮਾੜੀ ਗੱਲ ਤੇ ਥਕੇਵਾ ਹੋ ਜਾਂਦਾ, ਉਹਨਾਂ ਵਾਸਤੇ ਵੀ ਇਹ ਬਹੁਤ ਵਧੀਆ। ਔਰ ਸਾਡੇ ਉਹ ਭਰਾਵਾਂ ਲਈ ਤਾਂ ਕਮਾਲ ਦੀ ਚੀਜ਼ ਆ ਜਿਹੜੇ ਮਤਲਬ ਟਰੱਕ ਟਰਾਲੇ ਚਲਾਉਂਦੇ ਆ, ਥੱਕ ਜਾਂਦੇ ਆ, ਬੜੀ ਚੀਜ਼ਾਂ ਨੇ। ਔਰ ਜਿਹੜੇ ਆਮ ਨੋਰਮਲ ਲੋਕ ਵੀ ਨੇ, ਥਕਾਵਟ ਸਭ ਨੂੰ ਹੁੰਦੀ ਹੈ, ਚਾਹੇ ਮੈਂ ਕੁਰਸੀ ਤੇ ਬੈਠ ਕੇ ਕੰਮ ਕਰਦਾ 8 ਘੰਟੇ ਬੈਠਣਾ, ਇੱਕੋ ਹੀ ਗੱਲ ਆ। ਚਾਹੇ ਉਹ ਡਰਾਈਵਿੰਗ ਸੀਟ ਤੇ, ਚਾਹੇ ਆਪਣੀ ਡਾਕਟਰ ਚੇਅਰ ਤੇ ਬਹਿ ਜਾਓ, ਚਾਹੇ ਵਕੀਲ ਚੇਅਰ ਤੇ ਬਹਿ ਜਾਓ, ਕਿਤੇ ਬਹਿ ਜਾਓ, ਤਾਂ ਉਹਦਾ ਜਿਹੜਾ ਹੈਗਾ ਉਹ ਖਮਿਆਜਾ ਆਪਾਂ ਨੂੰ ਭੋਗਣਾ ਪੈਂਦਾ। ਉਹਦੇ ਵਾਸਤੇ ਇਹ ਸਭ ਤੋਂ ਵਧੀਆ ਚੀਜ਼ ਹੈ। ਸਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਦੀ ਹੈ, ਸਾਡੀ ਪਾਚਨ ਕਿਰਿਆ ਨੂੰ ਮਜ਼ਬੂਤ ਕਰਦੀ ਹੈ, ਔਰ ਸਾਡੇ ਜਿਹੜਾ ਸਰੀਰ ਦਾ ਨਾੜੀ ਤੰਤਰ ਹੈ ਉਹਨੂੰ, ਉਹਦੇ ਵਿੱਚ ਇੰਨੀ ਬਲੌਕੇਜ ਹੈ ਉਹਨੂੰ ਖੋਲਦੀ ਹੈ। ਔਰ ਇਹ ਚੀਜ਼ਾਂ ਤੁਹਾਡੇ ਖੂਨ ਨੂੰ ਗਾੜਾ ਹੋਣ ਤੋਂ ਵੀ ਬਚਾਉਂਦੀਆਂ ਨੇ, ਖੂਨ ਪਤਲਾ ਕਰਨ 'ਚ ਵੀ ਮਦਦ ਕਰਦੀਆਂ ਨੇ। ਮਤਲਬ ਇਹ ਪਰਮਾਤਮਾ ਵੱਲੋਂ ਗ੍ਰੰਥ ਦਾ ਨੁਸਖਾ, ਇਹ ਕਿਸੇ ਦਾ ਟੋਟਕਾ ਨਹੀਂ ਹੈਗਾ ਜੀ, ਅੱਜ ਗ੍ਰੰਥ ਦੇ ਵਿੱਚ ਲਿਖਿਆ ਹੋਇਆ। ਔਰ ਉਹੀ ਨੁਸਖਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਔਰ ਇਹ ਇੱਕ ਮਤਲਬ ਸਾਡੇ ਬਹੁਤ ਹੀ ਕਹਿ ਲਓ ਕਿ 5 ਸਾਲ ਪੁਰਾਣੇ ਗ੍ਰੰਥਾਂ 'ਚ ਲਿਖਿਆ ਹੋਇਆ ਨੁਸਖਾ, ਕੁੱਜੇ 'ਚ ਸਮੁੰਦਰ ਦੀ ਤਰ੍ਹਾਂ ਇਹ ਨੁਸਖਾ ਕੰਮ ਕਰਦਾ। ਇਹਨੂੰ ਨੋਟ ਕਰਕੇ ਰੱਖੋ ਜੀ। ਹੋਰ ਸੁਣਾਓ ਜੀ, ਕੀ ਹਾਲ ਚਾਲ?
ਜੀ, ਅਸੀਂ ਬਿਲਕੁਲ ਸਿਹਤਯਾਬ ਹੈ ਤੇ ਤੁਹਾਡੇ ਦਰਸ਼ਨ ਕਰਕੇ ਹੋਰ ਵੀ ਸਿਹਤਯਾਬ ਹੋ ਜਾਗੇ ਤੁਹਾਡੀਆਂ ਗੱਲਾਂ ਸੁਣ ਕੇ। ਗੱਲ ਤੁਸੀਂ ਕੀਤੀ ਸੀ ਕਿ ਇੱਥੋਂ ਸਾਰਾ ਕੁਝ ਮਿਲ ਜੂਗਾ, ਗੱਲ ਤੁਹਾਡੀ ਬਿਲਕੁਲ ਠੀਕ ਹੈ। ਇੱਥੋਂ ਮੰਜਾ, ਮਧਾਣੀ, ਸਾਈਕਲ ਅੱਜ-ਕੱਲ੍ਹ ਜੋ ਮਰਜ਼ੀ ਲੈ ਲਓ, ਸਭ ਕੁਝ ਮਿਲ ਜਾਂਦਾ ਹੈ ਇੱਥੇ ਵੀ। ਪੰਜਾਬ ਵੀ ਬਣ ਗਿਆ, ਦੂਜਾ ਪੰਜਾਬ ਬਣ ਚੁੱਕਿਆ ਹੈ ਇਹ ਧਰਤੀ। ਸੋ ਜਿੱਥੇ ਪੰਜਾਬੀ ਪਹੁੰਚ ਜੇ ਨਾ ਜੀ ਉੱਥੇ ਪੰਜਾਬ ਬਣ ਹੀ ਜਾਂਦਾ। ਪੰਜਾਬੀ ਤਾਂ ਇੱਕ ਬਾਬਾ ਜੀ ਨੇ ਕਿਹਾ ਸਾਡੇ ਵੀ 1.25 ਲੱਖ ਸੇ 1 ਜੀ, ਲਾਉਂ, ਸਾਡਾ ਤਾਂ ਪੰਜਾਬੀ 1.25 ਲੱਖ ਵਰਗਾ ਤੇ ਉਹ ਜੀ, ਜਿੱਥੇ ਪਹੁੰਚ ਗਿਆ ਪੰਜਾਬ ਰਚ ਗਿਆ ਸਾਡਾ। ਜੀ, ਹਾਂਜੀ। ਜੀ। ਇਹ ਤਾਂ ਹੈ। ਮੈਂ ਕਹਿੰਦਾ ਹੁਣ ਆਪਾਂ ਜਿਹੜਾ ਰੁੱਖ ਕਰ ਲਈਏ ਘਰ ਦੇ ਵਿੱਚ ਆਮ ਤੌਰ ਤੇ ਬੜੀਆਂ ਹੋਈਆਂ ਬਿਮਾਰੀਆਂ ਦੇ ਵੱਲ। ਧਰਤੀ ਜੀ ਬੇਸ਼ੱਕ ਪੰਜਾਬ ਦੀ ਹੈ, ਧਰਤੀ ਬੇਸ਼ੱਕ US, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਕਿਤੇ ਦੀ ਵੀ ਹੈ। ਆਪਾਂ ਹੂੰ, ਗੱਲ ਕਰ ਲਈਏ ਰੋਗ ਗੋਡਿਆਂ ਦੇ ਦਰਦ ਦੀ। ਗੋਡਿਆਂ ਦੇ ਜੀ ਵਿੱਚ ਬਹੁਤ ਸਮੱਸਿਆ ਰਹਿੰਦੀ ਹੈ। ਇੱਥੇ ਬਜ਼ੁਰਗ ਵੀ ਨੇ ਜਿਹੜੇ ਭਾਰਤ ਦੇ ਵਿੱਚ ਬਜ਼ੁਰਗ ਵੀ ਨੇ ਜਾਂ ਕਿਸੇ ਹੋਰ ਜਗ੍ਹਾ ਤੇ ਕਿਸੇ ਹੋਰ ਦੇਸ਼ 'ਚ ਪੰਜਾਬੀ ਬੈਠੇ ਹੋਏ ਨੇ। ਗੋਡਿਆਂ ਦੀ ਬਹੁਤ ਸਮੱਸਿਆ ਲੋਕ ਲੈ ਕੇ ਆਉਂਦੇ ਨੇ। ਬਹੁਤ ਜ਼ਿਕਰ ਹੁੰਦਾ ਜਿਸ ਵੀ ਘਰ ਚਲ ਜਾਓ, ਮੰਨ ਲਓ ਆਪਣੇ ਰਿਲੇਟਿਵਸ ਦੇ ਘਰ ਚਲ ਜਾਓ, ਉਹਨਾਂ ਨਾਲ ਗੱਲਬਾਤ ਕਰੋ, ਕਹਿਣਗੇ ਯਾਰ ਗੋਡਿਆਂ ਤੋਂ ਖੜਿਆ ਨਹੀਂ ਜਾਂਦਾ, ਗੋਡਿਆਂ ਦੇ ਪਟਾਕੇ ਜੇ ਚੱਲਦੇ ਆ, ਪਤਾ ਨਹੀਂ ਗਰੀਸ ਮੁੱਕ ਗਈ ਆ, ਕੀ ਹੋ ਗਿਆ। ਇੱਕ ਵਾਰੀ ਗੋਡਿਆਂ ਦੇ ਸਮੱਸਿਆ ਹੋਣ ਦਾ ਜਿਹੜਾ ਕੋਰ ਰੀਜ਼ਨ ਕੀ ਹੈ ਉਹਦੇ ਤੇ ਚਾਨਣਾ ਪਾਇਓ, ਫਿਰ ਆਪਾਂ ਇਹਦੇ ਸਾਰੇ ਹੱਲ ਵੱਲ ਵੀ ਵਧਾਂਗੇ ਹੌਲੀ ਹੌਲੀ। ਦੇਖੋ ਪਤਾ ਕੀ ਹੈ, ਇਹ ਇੱਕ ਬਹੁਤ ਵੱਡੀ ਸਮੱਸਿਆ ਹੈ। ਹਰ ਘਰ ਦੇ ਵਿੱਚ 1 ਤੋਂ 2 ਪੇਸ਼ੈਂਟ ਤੱਕ ਹੈਗੇ ਆ। ਮਤਲਬ ਜਿਵੇਂ ਸ਼ੂਗਰ ਦੀ ਸਮੱਸਿਆ ਹਰ ਘਰ 'ਚ ਆਪਾਂ ਕਹਿੰਦੇ ਸੀ 1 ਮਰੀਜ਼ ਹੈ, ਪਰ ਜੀ, ਗੋਡਿਆਂ ਵਾਲਾ ਤਾਂ ਹਰ ਘਰ 'ਚ ਪਤਾ ਨਹੀਂ ਕਿੰਨੇ ਮਰੀਜ਼ ਆ। ਹੁਣ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਦਾ ਕਿ ਗੋਡਿਆਂ ਦੀ ਜਿਹੜੀ ਪ੍ਰੋਬਲਮ ਹੈ ਨਾ ਜੀ, ਇਹ ਸ਼ੁਰੂ ਕਿੱਥੋਂ ਹੋਈ ਹੈ? ਇਹ ਹੋਈ ਹੈ ਜੀ, ਸਾਡੇ ਖਾਣ ਦੀ ਪ੍ਰੋਬਲਮ ਹੈ। ਜਿਹੜੀ ਸਾਡਾ ਵਾਤਾਵਰਨ ਬਦਲ ਗਿਆ, ਖਾਣ ਪਾਣ, ਸਾਡਾ ਲਾਈਫ ਸਟਾਈਲ ਬਦਲ ਗਿਆ। ਅਸੀਂ ਦਿਨ ਦੇ ਵਿੱਚ 24 ਘੰਟੇ ਦੇ ਹੈਗੇ ਆ। ਜੇ ਗਰਮੀ ਮਾੜੀ ਜੀ ਹੋ ਗਈ ਆਪਾਂ ਏਸੀ ਲਾ ਲੈਂਦੇ ਹਾਂ, ਮਾੜੀ ਜੀ ਠੰਡ ਹੋ ਗਈ ਆਪਾਂ ਜਦੇ ਹੀਟਰ ਲਾ ਲੈਂਦੇ ਹਾਂ। ਮਤਲਬ ਅਸੀਂ ਜੀ, ਆਪਣੀ ਬਾਡੀ ਨੂੰ ਕੋਈ ਵੀ ਤਕਲੀਫ ਨਹੀਂ ਦੇਣਾ ਚਾਹੁੰਦੇ। ਜੇ ਅਸੀਂ ਤਕਲੀਫ ਦਿਆਂਗੇ ਤਾਂ ਹੀ ਕਿਤੇ ਜਾ ਕੇ ਬਾਡੀ ਸਾਨੂੰ ਰਿਸਪੌਂਸ ਕਰਦੀ ਹੈ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਚਾਹੁੰਦਾ ਕਿ ਜਿਹੜੀ ਗੁੱਡਿਆਂ ਦੀ ਗਰੀਸ ਦੀ ਗੱਲ ਕਰਦੇ ਆ, ਇਹਦੇ ਵਾਸਤੇ ਇੱਕ ਬਹੁਤ ਵਿਦਵਾਨ ਸਾਡੇ ਵੈਦ ਹੋਏ ਨੇ। ਉਹਨਾਂ ਨੇ ਇੱਕ ਔਸ਼ਧੀ ਤਿਆਰ ਕੀਤੀ ਹੈ। ਉਹ ਕੀਤੀ ਹੈ, ਮਤਲਬ ਮੈਂ ਤੁਹਾਨੂੰ ਪਹਿਲਾਂ ਥੋੜਾ ਜਿਹਾ ਵਿਆਖਿਆਨ ਕਰਾਂ ਇਸ ਚੀਜ਼ ਨੂੰ ਲੈ ਕੇ, ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਵੀ ਕੀ ਕੀਤਾ ਤਿਆਰ। ਉਹਨੂੰ ਅਸੀਂ ਕਹਿੰਦੇ ਹੁੰਦੇ ਵੀ ਇਹ ਸਾਡੀ ਗੋਡਿਆਂ ਦੀ ਗਰੀਸ ਹੀ ਆ, ਇਹਨੂੰ ਖਾ ਲਓ ਬਸ ਗਰੀਸ ਬਣ ਜਾਣੀ ਆ, ਔਰ ਬਣ ਵੀ ਰਹੀ ਆ। ਉਹ ਕੀ ਹੈ ਕਿ ਸਾਡਾ ਜਿਹੜਾ ਪ੍ਰਮਾਤਮਾ ਵਾਹਿਗੁਰੂ ਸੱਚਾ ਪਾਤਸ਼ਾਹ, ਉਹਨੇ ਜਦੋਂ ਸ੍ਰਿਸ਼ਟੀ ਰਚੀ, ਦੁਨੀਆ ਰਚੀ, ਤਾਂ ਉਹਨੇ ਸਭ ਤੋਂ ਪਹਿਲਾਂ ਉਹਨੂੰ ਪਤਾ ਸੀਗਾ ਵੀ ਜਿਹੜੀ ਮਸ਼ੀਨ ਮੈਂ ਬਣਾ ਰਿਹਾ, ਇਹ ਮਸ਼ੀਨ ਮਤਲਬ 5 ਭੂਤਕ ਸਰੀਰ ਹੈ ਇਨਸਾਨ ਦਾ। ਉਹ ਜਿਹੜਾ ਸਰੀਰ ਹੈ ਉਹਨੂੰ ਸਾਰੀਆਂ ਚੀਜ਼ਾਂ ਦੀ ਲੋੜ ਪੈਣੀ ਹੈ, ਹਵਾ ਦੀ ਵੀ, ਪਾਣੀ ਦੀ ਵੀ, ਔਰ ਬਿਜਲੀ ਦੀ ਵੀ, ਔਰ ਹਰ ਚੀਜ਼ ਉਹਨੂੰ, ਧੁੱਪ ਆਕਾਸ਼ ਸਭ ਕੁਝ ਚਾਹੀਦਾ ਉਹਨੂੰ। ਤਾਂ ਇਹ ਕੀ ਚੀਜ਼ ਬਣੀ? ਪ੍ਰਮਾਤਮਾ ਨੇ ਇਹ ਗੱਲ ਦਾ ਧਿਆਨ ਰੱਖਿਆ ਕਿ 360 ਜੋੜ ਤਾਂ ਮੈਂ ਲਾਤੇ ਇਹਦੇ ਸਰੀਰ 'ਚ। ਜੀ, 360 ਜੁਆਇੰਟ ਨੇ ਆਪਣੇ, ਇਕੱਲੇ ਗੁੱਡੇ ਮੋਢੇ ਗਿੱਟੇ ਨਹੀਂ ਹੈਗੇ। 360 ਜੁਆਇੰਟ ਨੇ ਆਪਣੀਆਂ ਹੱਡੀਆਂ ਦੇ ਵਿੱਚ, ਔਰ 360 ਦੇ 60 ਜੁਆਇੰਟ ਦੇ ਉੱਪਰ ਸਾਨੂੰ ਚਿਕਨਾਹਟ ਚਾਹੀਦੀ ਆ, ਲੁਬਰੀਕੇਸ਼ਨ ਚਾਹੀਦੀ ਆ, ਸਾਈਨੋਵਾਲ ਫਲੂਇਡ ਦੀ ਮਾਤਰਾ ਪੂਰੀ ਚਾਹੀਦੀ ਆ, ਜਿਹਨੂੰ ਆਮ ਭਾਸ਼ਾ ਦੇ ਵਿੱਚ ਗਰੀਸ ਕਹਿਣਾ ਸ਼ੁਰੂ ਕਰ ਦਿੱਤਾ। ਤੇ ਉਹ ਸਾਨੂੰ ਪੂਰੀ ਬਾਡੀ 'ਚ ਨਹੀਂ ਮਿਲਦੀ। ਬਾਡੀਆਂ ਖੁਸ਼ਕ ਹੋਈਆਂ ਪਈਆਂ ਨੇ, ਚਿੜਚਿੜਾਪਣ ਸੁਭਾਅ ਦੇ ਵਿੱਚ ਹੋਇਆ ਪਿਆ। ਮਾੜੀ ਜੀ ਗੱਲ ਕੀ ਹੋ ਜੇ, ਕੋਈ ਗੱਡੀ ਤੁਹਾਡੇ ਨੇੜੇ ਦੀ ਤੇਜ਼ ਕੱਢ ਕੇ ਕੀ ਲੈ ਜੇ, ਤੁਸੀਂ ਇੰਨੀਆਂ ਗਾਲਾਂ ਕੱਢ ਦਿੰਦੇ ਹੋ, ਉਹਨੂੰ ਵਿਚਾਰੇ ਨੂੰ ਸੁਣਦੀਆਂ ਵੀ ਨੀ, ਤੁਸੀਂ ਆਪਦੀ ਭੜਾਸ.com ਤੇ ਗੱਡੀ ਲਾ ਲੈਂਦੇ ਹੋ। ਤੇ ਉਹ ਸਾਰੀ ਨੈਗੇਟਿਵਿਟੀ ਆਪਣੇ ਅੰਦਰ ਹੀ ਆ ਜਾਂਦੀ ਹੈ। ਤਾਂ ਇਸ ਜੀ, ਕਰਕੇ ਪ੍ਰਮਾਤਮਾ ਨੇ ਸਾਡੇ ਪੌਦਿਆਂ ਦੇ ਉੱਤੇ, ਪੇੜ ਪੌਦਿਆਂ ਦੇ ਉੱਤੇ ਗੋਡਿਆਂ ਦੀ ਗਰੀਸ ਲਾਤੀ ਸੀ, ਜਿਹਨੂੰ ਅਸੀਂ ਗੂੰਦ ਕਹਿੰਦੇ ਆ। ਜੀ, ਆਪਾਂ ਗੂੰਦ ਬਚਪਨ ਚ ਖਾਂਦੇ ਰਹੇ ਹਾਂ, ਕਿੱਕਰਾਂ ਤੋਂ ਪੱਟ ਕੇ, ਹੈਨਾ, ਪਿੱਪਲਾਂ ਤੋਂ ਲਾ ਕੇ ਪਿੱਪਲਾਂ ਦੀਆਂ ਗੋਲਾਂ ਖਾਂਦੇ ਰਹੇ ਹਾਂ ਆਪਾਂ, ਜੀ, ਹੈਨਾ। ਇਹ ਸਾਰੀਆਂ ਚੀਜ਼ਾਂ ਨੇ, ਜਿਵੇਂ ਆਪਾਂ ਉਹ ਖਾਂਦੇ ਨੇ ਬਚਪਨ ਦੇ ਵਿੱਚ, ਤੁਹਾਨੂੰ ਯਾਦ ਹੋਊਗਾ, ਜਿਹਨੂੰ ਅਸੀਂ ਕੀ ਉਹਦਾ ਨਾਮ, ਚਿਪਚਿਪੇ ਜਿਹੇ ਹੁੰਦੇ ਆ, ਹੱਥ 'ਚ ਫੜੋ ਤਾਂ ਚਿਪ ਚਿਪ ਕਰਦੇ ਆ। ਤਾਂ ਤੁਸੀਂ ਉਹਨੂੰ ਕੀ ਕਹਿੰਦੇ ਹੋ? ਛੋਟੇ ਛੋਟੇ ਹੁੰਦੇ ਆ। ਮੇਰੇ ਮਾਈਂਡ ਚੋਂ ਵੀ ਉਹਦਾ ਨਾਮ ਸਕਿਪ ਹੋ ਰਿਹਾ, ਪਰ ਯਾਦ ਆ ਗਿਆ ਕਿਹੜੀ ਚੀਜ਼ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਕਹੂੰਗਾ ਜਿਨ੍ਹਾਂ ਨੂੰ ਯਾਦ ਆ ਜੇ ਉਹ ਕਮੈਂਟ ਬਾਕਸ ਦੇ ਵਿੱਚ ਲਿਖ ਵੀ ਦੇਣ। ਜੀ, 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 ਔਰ ਇਹ ਇੱਕ ਉਹਦੇ ਨਾਲ ਆਪਾਂ ਪਤੰਗ ਵੀ ਜੋੜਦੇ ਰਹੇ ਹਾਂ, ਉਹਦੀ ਗੂੰਦ ਜੀ, ਨਾਲ ਜੀ, ਜੀ, ਕਿਤਾਬਾਂ ਰਹੇ ਹਾਂ। ਤੇ ਇਹ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕ ਸਾਨੂੰ ਯਾਦ ਕਰਾਉਣਗੇ। ਉਹ ਵੀ ਚੀਜ਼ਾਂ, ਨਸੂੜੀਆਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜੀ, ਉਹ ਵੀ ਜੀ, ਜੀ, ਲੱਗਦੇ। ਤੇ ਇਹ ਸਾਰੀਆਂ ਚੀਜ਼ਾਂ ਅਸੀਂ ਖਾ ਕੇ ਵੱਡੇ ਹੋਏ ਆ, ਸਾਡੇ ਸਰੀਰਾਂ ਦੇ ਵਿੱਚ ਉਹ ਪਲੇ ਲੱਗੀਆਂ ਹੋਈਆਂ ਨੇ। ਕਾੜਵੀ ਦਾ ਦੁੱਧ ਪੀਤਾ, ਹਨਾ, ਤੇ ਹਾਰੇ ਦਾ ਦੁੱਧ ਪਿੰਡਾਂ ਦੇ ਵਿੱਚ ਆਪਾਂ ਪੀਤਾ, ਮੱਕੀ ਦੀ ਰੋਟੀ, ਸਰੋਂ ਦਾ ਸਾਗ, ਹਰ ਚੀਜ਼ ਸਕੂਲ 'ਚ ਵੀ ਨਾਲ, ਲੱਸੀ ਦੀ ਬੋਤਲ ਲੈ ਕੇ ਜਾਣੀ। ਅੱਜ ਦਾ ਸਾਡਾ ਖਾਣ ਪਾਣ ਕੀ ਆ? ਅਸੀਂ ਬਾਹਰਲਾ ਖਾਂਦੇ ਹਾਂ, ਜੰਕ ਫੂਡ ਤੋਂ ਅਸੀਂ ਕੋਲਡ ਡਰਿੰਕ ਪੀ ਲੈਂਦੇ ਹਾਂ। ਪਹਿਲਾਂ ਅਸੀਂ ਘਰ ਦੀ ਰੋਟੀ ਖਾਂਦੇ ਸੀ, ਚੁੱਲ੍ਹੇ ਤੇ ਪੱਕੀ ਹੋਈ ਰੋਟੀ ਖਾਂਦੇ ਸੀ, ਉਹਦੇ ਨਾਲ ਅਸੀਂ ਲੱਸੀ ਪੀਂਦੇ ਸੀ,
ਹਨਾ, ਚਾਟੀ ਦੀ ਲੱਸੀ ਤੇ ਘਰ ਦਾ ਮੱਖਣ ਕੱਢ ਕੇ ਜਿਹੜਾ ਸਾਡੀਆਂ ਦਾਦੀਆਂ ਮਾਵਾਂ ਸਾਨੂੰ ਖਵਾਉਂਦੀਆਂ ਸੀ, ਉਹ ਹੁਣ ਖਤਮ ਹੋ ਗਿਆ ਸੀ। ਇਸ ਕਰਕੇ ਜਿਹੜੀ ਸਾਨੂੰ ਗਰੀਸ ਆ ਉਹ ਬਾਹਰੋਂ ਲੈਣੀ ਪਈ, ਉਹ ਹੈ ਕਾਲਾ ਗੂੰਦ। ਜੀ ਨੋਟ ਕਰਿਓ ਮੇਰੀ ਗੱਲ ਨੂੰ, ਵੈਦਵਾਨ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਕਾਲਾ ਗੂੰਦ ਕੈਪਸੂਲ। ਕਾਲਾ ਗੂੰਦ ਕੈਪਸੂਲ ਜਿਹੜਾ ਹੈਗਾ, ਇੱਕ ਕਾਲਾ ਗੂੰਦ ਕੈਪਸੂਲ, ਕਾਲਾ ਗੂੰਦ ਕਰੀਮ ਤੇ ਕਾਲਾ ਗੂੰਦ ਦੀ ਹੀ ਤੇਲ ਜੀ ਦੇ ਉੱਚ ਮਤਲਬ ਗੋਡੇ ਜਿੰਨੇ ਮਰਜ਼ੀ ਖੜਕੇ ਪਏ ਹੋਣ, ਤੁਹਾਡੇ ਡਾਕਟਰ ਸਾਹਿਬ ਕਹਿੰਦੇ ਹੋਣ ਵੀ ਅੱਜ ਇਹ ਆਪਰੇਸ਼ਨ ਹੋਊਗਾ, ਤਾਂ ਤੁਸੀਂ ਇਹਨੂੰ ਅਗਰ 6 ਮਹੀਨੇ ਲਗਾਤਾਰ ਲੈ ਲਿਆ, ਕਾਲਾ ਗੂੰਦ ਕੈਪਸੂਲ, ਤੇਲ, ਕਰੀਮ, ਤੇ ਉਹਦੇ ਨਾਲ ਅਸੀਂ ਇੱਕ ਦੋ ਚੀਜ਼ਾਂ ਜਿਵੇਂ ਜੋੜ ਦਾ ਕੇਸਰੀ ਕੈਪਸੂਲ ਦਿੰਦੇ ਆ ਜੋੜਾਂ ਵਾਸਤੇ, ਸਾਰੇ ਜੋੜਾਂ ਨੂੰ ਲੁਬਰੀਕੇਟ ਕਰਦਾ, ਨਰਵ ਸਿਸਟਮ ਨੂੰ ਖੋਲਦਾ। ਇਸ ਤਰ੍ਹਾਂ ਦੀ ਜਿਹੜੀ ਦਵਾਈਆਂ ਬਣੀਆਂ ਨੇ, ਇਹ ਕਮਾਲ ਦੀ ਚੀਜ਼ ਹੈ ਜੀ। ਕਾਲਾ ਗੂੰਦ, ਉਹਦੇ ਵਿੱਚ ਅਸੀਂ ਜਟਾਮਨਸੀ ਪਾਇਆ। ਮੈਂ ਨੁਸਖੇ ਇਸ ਲਈ ਬੋਲਦਾ ਰਹਿਣਾ ਕਿ ਜਿਹੜੇ ਲੋਕੀ ਬਣਾ ਸਕਦੇ ਨੇ, ਜਿਹਨਾਂ ਨੂੰ ਸਮਝ ਹੈ, ਬਣਾ ਲੈਣ। ਜਿਹੜੇ ਨਹੀਂ ਬਣਾ ਸਕਦੇ ਉਹ ਸਾਡੇ ਕੋਲੋਂ ਮੰਗਾ ਸਕਦੇ ਨੇ, ਕਿਉਂਕਿ ਅਸੀਂ ਵੀ ਕਿੰਨਾ ਕੁ ਬਣਾ ਲਾਂਗੇ, ਉਨਾ ਕੀ ਬਣਾ ਪਾਵਾਂਗੇ ਜਿੰਨੀ ਕੁ ਸਾਡੀ ਕਪੈਸਿਟੀ ਆ। ਪਰ ਜਿਨ੍ਹਾਂ ਨੂੰ ਸਮਝ ਹੈ ਇਸ ਚੀਜ਼ ਨੂੰ, ਖੁਦ ਵੀ ਬਣਾ ਸਕਦੇ ਨੇ। ਜਿਹਨਾਂ ਕੋਲੇ ਨਹੀਂ ਸੋਰਸ ਹੈਗਾ, ਉਹ ਸਾਡੇ ਬਹੁਤ ਹੀ ਗੁੱਡ ਫਾਰਮੂਲੇਸ਼ਨ ਬਣ ਗਈ ਹੈ। ਬਾਬਾ ਜੀ ਦੀ ਹੋਈ ਹੈ, ਕੋਸ਼ਿਸ਼ ਕਰ ਰਹੇ ਸੀਗੇ, ਔਰ ਸਾਡੀ ਇਹ ਕੋਸ਼ਿਸ਼ ਕਾਮਯਾਬ ਪਤਾ ਸਨ 2021 ਚ। ਦੇਖੋ ਕਿੰਨੇ ਸਾਲ ਲੱਗੇ ਇਸ ਚੀਜ਼ ਨੂੰ ਕਾਮਯਾਬ ਹੋਣ ਦੇ ਵਿੱਚ, ਔਰ ਅੱਜ ਅੱਖਾਂ ਵਿੱਚ ਕੇ ਦੇ ਦਿੰਦੀ ਆ। ਔਰ ਜਿਹੜਾ ਡਾਕਟਰ ਕਹਿੰਦਾ ਅੱਜ ਹੀ ਆਪਰੇਸ਼ਨ ਹੋਊਗਾ, ਤੁਸੀਂ 6 ਮਹੀਨੇ ਖਾ ਲਓ, ਉਹੀ ਡਾਕਟਰ ਸਾਹਿਬ ਕਹਿੰਦੇ ਨੇ ਵੀ ਤੈਨੂੰ ਆਪਰੇਸ਼ਨ ਦੀ ਲੋੜ ਨਹੀਂ, ਬਹੁਤ ਵਧੀਆ ਰਿਕਵਰੀ ਹੋ ਰਹੀ ਹੈ। ਇਹ ਕਾਲੇ ਗੂੰਦ ਕਮਾਲ ਹੈ। ਔਰ ਜਿਹੜੀ ਫਾਰਮੂਲੇਸ਼ਨ ਆ ਮੈਂ ਤੁਹਾਨੂੰ ਸ਼ੇਅਰ ਕਰਤੀ ਹੋਈ ਹੈ, ਫਿਰ ਵੀ ਅਸੀਂ ਤੁਹਾਨੂੰ ਫਾਰਮੂਲੇਸ਼ਨ ਭੇਜ ਸਕਦੇ ਹਾਂ। ਮੈਨੂੰ WhatsApp ਕਰੋਗੇ, ਮੈਂ ਤੁਹਾਨੂੰ WhatsApp ਤੇ ਇਨਫੋਰਮੇਸ਼ਨ ਵੀ ਦਊਂਗਾ, ਕਿਉਂਕਿ ਮੇਰੀ ਇੱਕ ਸੋਚ ਲੈ ਕੇ ਮੈਂ ਚੱਲਿਆ ਹੋਇਆ ਕਿ ਦੁਨੀਆ ਦੇ ਵਿੱਚ ਜਿਹੜਾ ਵੀ ਆਇਆ ਉਹਨੇ ਜਾਣਾ ਰਹਿਣਾ ਕਿਸੇ ਨੇ ਨਹੀਂ, ਪਰ ਜਿੰਨੇ ਮੇਰੇ ਕੋਲ ਹੈਗੇ ਸਾਰੇ ਵੀਡੀਓ ਦੇ ਥਰੂ ਸ਼ੇਅਰ ਕਰਕੇ ਜਾਵਾਂਗੇ ਦੁਨੀਆ ਦੇ ਵਿੱਚੋਂ, ਤਾਂ ਕਿ ਲੋਕ ਬਾਅਦ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਵਾਂਗੂ ਯਾਦ ਕਰਨ ਸੁਭਾਸ਼ ਗੋਇਲ ਨੂੰ ਵੀ ਕੋਈ ਨਾ ਕੋਈ ਨੁਸਖੇ ਦੱਸ ਕੇ ਗਿਆ ਸਰ। ਜੀ ਜੀ ਜੇ ਸਿੱਧੂ ਮੂਸੇਵਾਲੇ ਦੀ ਤੁਸੀਂ ਗੱਲ ਕੀਤੀ ਹੈ, ਚਲੋ ਮੈਂ ਚਾਹੁੰਦਾ ਵੀ ਤੁਸੀਂ ਨੰਬਰ ਸ਼ੇਅਰ ਕਰ ਹੀ ਦਿਓ, ਫਿਰ ਉਹਨਾਂ ਵਾਂਗੂ ਯਾਦ ਵੀ ਰੱਖਣਗੇ ਲੋਕ। ਇੱਕ ਨੰਬਰ ਤੁਸੀਂ ਆਪਣਾ ਸ਼ੇਅਰ ਕਰ ਦਿਓ, ਜਿਹਦੇ ਜ਼ਰੀਏ ਤੁਹਾਡੇ ਨਾਲ ਰਾਬਤਾ ਸਾਰੇ ਕਰ ਸਕਦੇ ਨੇ, ਤੇ ਜਿਹਦੇ ਜ਼ਰੀਏ ਤੁਹਾਡੀ ਜਿਹੜੀ ਦਵਾਈ ਹੈ ਉਹ ਵੀ ਮੰਗਾ ਸਕਦੇ ਨੇ। ਮੈਂ ਤੁਹਾਨੂੰ ਸ਼ੇਅਰ ਕਰਾਂ, ਤੇ ਉਹ ਹੈਗਾ ਆਪਣਾ ਨੰਬਰ, ਨੋਟ ਕਰ ਲਓ, ਮੇਰਾ ਪਰਸਨਲ ਨੰਬਰ ਹੈ। ਇਹਦੇ ਤੇ WhatsApp ਕਰੋ ਤਾਂ ਬਹੁਤ ਵਧੀਆ, WhatsApp ਤੇ ਵੌਇਸ ਮੈਸੇਜ ਕਰੋ ਤਾਂ ਹੋਰ ਵੀ ਵਧੀਆ। 99150, ਉਸ ਤੋਂ ਬਾਅਦ 99234 99150 99234। ਇਸ ਨੰਬਰ ਤੇ ਤੁਸੀਂ ਕਦੀ ਵੀ ਕਾਲ ਕਰ ਲਓ, WhatsApp ਕਰ ਲਓ। ਜੇ ਮੈਂ ਫ੍ਰੀ ਹੋਇਆ ਤਾਂ ਤੁਹਾਡੀ ਕਾਲ ਜ਼ਰੂਰ ਅਟੈਂਡ ਕਰੂੰਗਾ, ਨਹੀਂ ਤਾਂ ਤੁਸੀਂ WhatsApp ਪਾਓ, ਵੌਇਸ ਮੈਸੇਜ ਪਾਓ, ਉਹਦੀ ਰਿਪਲਾਈ 3-4 ਦਿਨ ਲੱਗਦੇ ਆ। ਦੇਖੋ ਮੈਨੂੰ ਮਾਫ ਕਰਨਾ, 3-4 ਦਿਨ ਤੋਂ ਪਹਿਲਾਂ ਨਹੀਂ ਆ ਸਕਦੀ, ਕਿਉਂਕਿ ਇੰਨਾ ਕੁ WhatsApp ਆਉਂਦਾ, ਉਹ ਮੈਨੂੰ ਰਿਪਲਾਈ ਵੀ ਕਰਨਾ ਪੈਂਦਾ। ਜੇ ਮੈਂ ਰਿਪਲਾਈ ਨਹੀਂ ਕਰਦਾ, ਮੈਨੂੰ ਐ ਲੱਗਦਾ ਫਿਰ ਕਿਤੇ ਨਾ ਕਿਤੇ ਮੈਂ ਬੇਈਮਾਨੀ ਕਰ ਰਿਹਾ ਆਪਣੇ ਮਿੱਤਰਾਂ ਨਾਲ, ਆਪਣੇ ਭੈਣਾਂ ਭਰਾਵਾਂ ਨਾਲ। ਤਾਂ ਮੈਂ ਰਿਪਲਾਈ ਕਰਦਾ, ਉਹਦੀ ਵੇਟ ਕਰੋ, ਰਿਪਲਾਈ ਦੀ 4-5 ਦਿਨ ਜ਼ਰੂਰ ਲੱਗਦੇ ਆ। ਜੀ ਤੁਸੀਂ ਬਹੁਤ ਵੱਡਾ ਵਹਿਮ ਇੱਕ ਦੂਰ ਕੀਤਾ ਹੈ ਕਿ ਜੇ ਗੋਡਿਆਂ ਦਾ ਡਾਕਟਰ ਕਹਿ ਦੇਣ ਕਿ ਆਪਰੇਸ਼ਨ ਹੀ ਹੋਣਾ ਹੈ, ਤਾਂ ਏਦਾਂ ਨਹੀਂ ਹੈ ਕਿ ਆਪਰੇਸ਼ਨ ਕਰਾਉਣਾ ਹੀ ਪੈਂਦਾ। ਤੁਸੀਂ ਹੱਲ ਬੜਾ ਚੰਗਾ ਦੱਸਿਆ, ਉਹਦੇ ਲਈ ਤੁਸੀਂ ਵੀ ਵਧਾਈ ਦੇ ਪਾਤਰ ਹੋ। ਜਿਹੜੀ ਤੁਸੀਂ ਸਫਲਤਾ ਹਾਸਲ ਕੀਤੀ ਹੈ, ਉਹਦੇ ਨਾਲ ਤੁਸੀਂ ਲੋਕਾਂ ਦੀ ਭਲਾਈ ਦੇ ਵਿੱਚ ਲੱਗੇ ਹੋਏ ਹੋ, ਇਸ ਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈ ਹੈ। ਨੰਬਰ ਇੱਕ ਵਾਰ ਮੁੜ ਤੋਂ ਮੈਂ ਰਿਪੀਟ ਕਰ ਦਿੰਦਾ, ਨੰਬਰ ਹੈ 99150 99234। ਇਸ ਨੰਬਰ ਤੇ ਡਾਕਟਰ ਸੁਭਾਸ਼ ਗੋਇਲ ਹੋਣਾ ਦੇ ਨਾਲ ਤੁਸੀਂ ਸੰਪਰਕ ਸਾਧ ਸਕਦੇ ਹੋ। ਆਪਣੀ ਕੋਈ ਵੀ ਸਮੱਸਿਆ ਹੈ, ਬਿਲਕੁਲ ਨਿਸ਼ਚਿੰਤ ਹੋ ਕੇ ਉਹਨਾਂ ਦੇ ਨਾਲ ਤੁਸੀਂ ਸਾਂਝੀ ਕਰਨੀ ਹੈ। ਉਹਨਾਂ ਨੇ ਤੁਹਾਨੂੰ ਜੋ ਵੀ ਉਹ ਕਰ ਸਕਦੇ ਨੇ, ਜਿੰਨੇ ਵੀ ਤੁਹਾਡੀ ਸਹਾਇਤਾ ਉਹ ਕਰ ਸਕਦੇ ਨੇ, ਉਹ ਕਰਨਗੇ। ਇਸ ਦੇ ਲਈ ਉਹ ਵੀ ਵਚਨਬੱਧ ਨੇ, ਕਿਉਂਕਿ ਵਰਦਾਨ ਆਯੁਰਵੈਦਿਕ ਲੰਬੇ ਸਮੇਂ ਤੋਂ ਇੱਕ ਬਹੁਤ ਵੱਡਾ ਨਾਮ ਹੈ। ਪੰਜਾਬ ਦੇ ਵਿੱਚ ਹੀ ਨਹੀਂ, ਪੂਰੇ ਭਾਰਤ ਅਤੇ ਪੂਰੇ ਵਿਸ਼ਵ ਦੀ ਜੇਕਰ ਗੱਲ ਕਰ ਰਹੀਏ, ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਵਰਦਾਨ ਆਯੁਰਵੈਦਿਕ ਦਾ ਇੱਕ ਵੱਡਾ ਨਾਮ ਹੈ। ਸੋ ਗੋਇਲ ਸਾਹਿਬ, ਸਿੱਧਾ ਹੁਣ ਅੱਗੇ ਆਉਂਦੇ ਆ, ਆਪਾਂ ਗੱਲ ਕਰਦੇ ਹਾਂ। ਗੋਡਿਆਂ ਦਾ ਦਰਦ ਤਾਂ ਹੋ ਗਿਆ, ਗੋਡਿਆਂ ਦਾ ਤੁਸੀਂ ਇਹ ਵੀ ਦੱਸਤਾ ਕਿਉਂ ਹੁੰਦਾ ਹੈ, ਕਿਵੇਂ ਹੱਲ ਲੱਭਣਾ ਇਹ ਵੀ ਦੱਸਤਾ। ਹੁਣ ਆਉਂਦੇ ਆ ਵੀ ਕਈ ਵਾਰੀ ਕਹਿੰਦੇ ਵੀ ਗੋਡੇ ਦੁਖਦੇ ਆ, ਸੁੱਜ ਗਏ, ਉਹਨੂੰ ਯੂਰੀਆ ਵੀ ਬਣਾ ਲਿਆ ਜਾਂਦਾ, ਜਾਂ ਫਿਰ ਕਹਿ ਦਿੱਤਾ ਜਾਂਦਾ ਕਿ ਸ਼ੂਗਰ ਹੈ। ਗੱਲ ਮੈਂ ਸ਼ੂਗਰ ਦੀ ਕਰਨੀ ਸੀ। ਸ਼ੂਗਰ ਜਿਹੜੀ ਹੋ ਜਾਂਦੀ ਹੈ, ਉਹਦੇ ਮੁੱਖ ਤੌਰ ਤੇ ਕਾਰਨ ਕੀ ਹੁੰਦੇ ਨੇ, ਤੇ ਇਸ ਦੇ ਵਿੱਚ ਕਾਰਨ ਵੀ ਦੱਸ ਦਿਓ ਨਾਲ ਦੀ ਨਾਲ। ਸ਼ੂਗਰ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਜਾਂ ਫਿਰ ਨਹੀਂ? ਇਹ ਬਹੁਤ ਵੱਡਾ ਸਵਾਲ ਹੈ। ਬਾਬਾ ਜੀ ਮਿਹਰ ਕਰਨ ਜੀ ਸਾਰਿਆਂ ਤੇ, ਔਰ ਬਾਬਾ ਜੀ ਦੀ ਕਿਰਪਾ ਬਣੀ ਰਹੇ ਸਾਰਿਆਂ ਤੇ। ਇੱਕ ਸ਼ਬਦ ਮਤਲਬ ਹੈਗਾ ਕਿ ਜੜੋਂ ਖਤਮ ਹੋ ਜੂ।
ਸਾਰੇ ਲੋਕ ਸਾਡੇ ਕੋਲੇ ਆ ਕੇ ਵੀ ਕਹਿੰਦੇ ਨੇ। ਦੇਖੋ ਹਰ ਪੇਸ਼ੈਂਟ ਚਾਹੁੰਦਾ ਕਿ ਜਿਹੜੀ ਮੈਨੂੰ ਬਿਮਾਰੀ ਲੱਗੀ ਆ ਉਹ ਬਾਬਾ ਜੀ ਸਾਡੀ ਜੜ੍ਹੋਂ ਹੀ ਖਤਮ ਕਰ ਦੇਣ, ਸਾਨੂੰ ਮੁੜ ਕੇ ਨਾ ਹੋਵੇ। ਦੇਖੋ ਇਹ ਦੁੱਖ ਨਾਨਕ ਦੁਖੀਆ ਸਭ ਸੰਸਾਰ, ਇੰਨਾ ਦੁੱਖ ਇੱਥੇ ਫੈਲਿਆ ਹੋਇਆ, ਹਰ ਘਰ ਦੇ ਵਿੱਚ ਸ਼ੂਗਰ ਦਾ ਮਰੀਜ਼ ਆ, ਹੈਨਾ। ਅਸੀਂ ਇਹ ਵੀ ਚਾਹੁੰਦੇ ਹਾਂ ਚਾਹੇ ਪਹਿਲਾਂ ਕਦੇ ਖਾਈਏ ਨਾ ਖਾਈਏ, ਸ਼ੂਗਰ ਹੋ ਜਾਂਦੀ ਹੈ ਡਾਕਟਰ ਬੰਦ ਕਰ ਦਿੰਦਾ, ਗੁਲਾਬ ਜਾਮੁਨ ਨਹੀਂ ਖਾਣੀ, ਫਿਰ ਬੜਾ ਜੀ ਕਰਦਾ ਵੀ ਇਹ ਖਾਣੀ ਚਾਹੀਦੀ ਆ, ਜਲੇਬੀਆਂ ਨਹੀਂ ਖਾਣੀਆਂ, ਬੜਾ ਜੀ ਕਰਦਾ ਵੀ ਪਤਾ ਨਹੀਂ ਯਾਰ ਮੇਰੀਆਂ ਸਾਰੀਆਂ ਬੰਦ ਕਰਤੀਆਂ। ਜੇ ਉਹਨੂੰ ਉਹ ਪੁੱਛੋ ਵੀ ਤੂੰ ਜਲੇਬੀ ਕਦੋਂ ਖਾਧੀ ਸੀ, ਫਿਰ ਕਹੂਗਾ ਜਦੋਂ ਛਪਾਰ ਦੇ ਮੇਲੇ ਗਏ ਸੀ ਇੱਕ ਵਾਰੀ ਉਦੋਂ ਖਾਧੀਆਂ ਸੀ, ਉਹ ਕਦੇ ਖਾਧੀਆਂ ਨਹੀਂ। ਜਦੋਂ ਸ਼ੂਗਰ ਦੇ ਮਰੀਜ਼ ਨੂੰ ਬੰਦ ਕਰਦੇ ਫਿਰ ਉਹਨੂੰ ਲੱਗਦਾ। ਤੇ ਹੁਣ ਮੈਂ ਛਪਾਰ ਦਾ ਨਾਮ ਵੀ ਇਸ ਲਈ ਲਿਆ ਕਿ ਮੇਰੇ ਮਲੇਰਕੋਟਲੇ ਦੇ ਕੋਲੇ ਆ ਬਈ, ਤੇ ਇਹ ਸਾਡੇ ਮੇਲਾ ਬੜਾ ਵੱਡਾ ਲੱਗਦਾ ਤੇ ਉੱਥੇ ਜਲੇਬੀਆਂ ਜਲੂਬੀਆਂ ਅਸੀਂ ਵੀ ਬੜੀਆਂ ਖਾਧੀਆਂ ਨੇ। ਤੇ ਹੁਣ ਮੈਂ ਗੱਲ ਕਰਦਾ ਸ਼ੂਗਰ ਦੇ ਮਰੀਜ਼ ਵਾਸਤੇ। ਜਿਹੜਾ ਸ਼ੂਗਰ ਦਾ ਪੇਸ਼ੈਂਟ ਆ, ਸਭ ਤੋਂ ਪਹਿਲਾਂ ਖਿਆਲ ਰੱਖੋ ਵੀ ਜੇ ਕੋਈ ਤੁਹਾਨੂੰ ਇਹ ਕਹਿੰਦਾ ਵੀ ਮੈਂ ਤੇਰੀ ਸ਼ੂਗਰ ਜੜੋਂ ਖਤਮ ਕਰ ਦੂੰਗਾ, ਮੈਨੂੰ ਇੰਨੇ ਪੈਸੇ ਦੇ ਦੂ, ਮੈਂ ਇੰਨੀ ਕੁ ਦਵਾਈ ਦਊਂਗਾ, ਆਹ ਦਊਂਗਾ, ਉੱਥੋਂ ਤੁਸੀਂ ਜਿੰਨੀ ਛੇਤੀ ਹੋ ਸਕੇ ਸਤਿ ਸ੍ਰੀ ਅਕਾਲ ਬੁਲਾ ਕੇ ਆ ਜਾਓ ਜੀ। ਹੌਲੀ ਦੇ ਕਰਿਓ। ਜਿਹਨੂੰ ਮੈਂ ਪੰਜਾਬੀ ਚ ਕਹਿਣਾ ਹੁੰਦਾ ਵੀ ਚੁੱਪਚਾਪ ਆਪਣੀ ਇੱਜ਼ਤ ਸੰਭਾਲ ਕੇ ਆ ਜਾਓ ਘਰ ਨੂੰ, ਕਿਉਂਕਿ ਸ਼ੂਗਰ ਦਾ ਜਿਹੜਾ ਲੈਵਲ ਆ ਉਹ ਸਾਡੀ ਬਾਡੀ ਦੇ ਵਿੱਚ 5.9 ਮਤਲਬ ਅਰਾਊਂਡ 6 ਤਾਂ ਹੋਣਾ ਹੀ ਚਾਹੀਦਾ। ਔਰ ਜੇ ਆਪਾਂ ਆਪਣੇ ਪੰਜਾਬ ਦੀ ਟੈਸਟਿੰਗ ਦੇਖੀਏ ਇੰਡੀਆ ਦੀ, ਤਾਂ 120 ਤੋਂ ਥੱਲੇ ਰਹਿਣਾ ਚਾਹੀਦਾ, 80 ਤੋਂ ਉੱਪਰ ਰਹਿਣਾ ਚਾਹੀਦਾ। 80 ਤੋਂ 120 ਦੇ ਵਿੱਚ ਜੇ ਸ਼ੂਗਰ ਹੈਗੀ ਆ ਤਾਂ ਕੋਈ ਸ਼ੂਗਰ ਦੀ ਡਰਨ ਦੀ ਲੋੜ ਨਹੀਂ, ਬਲਕਿ 130 ਤੱਕ ਵੀ ਮੈਂ ਕਹਿਣਾ ਹੁੰਦਾ ਕੋਈ ਡਰਨ ਦੀ ਲੋੜ ਨਹੀਂ, ਇੰਨੀ ਕੁ ਸਾਡੀ ਸਰੀਰ ਝੱਲ ਜਾਂਦੇ ਆ। ਪਰ ਜੇ 80 ਤੋਂ ਥੱਲੇ ਜਾਂਦੀ ਆ, ਇਹਨੂੰ ਹੁਣ ਮੈਂ ਜੜ ਵੱਲ ਲੈ ਕੇ ਚੱਲਿਆ, 80 ਤੋਂ ਥੱਲੇ ਜਾਊਗੀ ਤਾਂ ਉਹਦੀ ਜੜ ਕੱਟੀ ਜਾਊਗੀ, ਜੇ ਜੜ ਕੱਟੀ ਗਈ ਤਾਂ ਜਾਨ ਨਿਕਲ ਜਾਣੀ ਆ। ਆਪਾਂ ਦੇਖਿਆ ਨਹੀਂ ਕਈ ਵਾਰੀ ਵੀ ਰਾਤ ਨੂੰ ਬੰਦਾ ਚੰਗਾ ਭਲਾ ਸੁੱਤਾ, ਸਵੇਰੇ ਉੱਠੇ ਹੀ ਨਹੀਂ, ਕਿਉਂ? ਸ਼ੂਗਰ ਲੋ ਹੋ ਗਈ ਉਹਦੀ, ਉਹਨੂੰ ਪਤਾ ਹੀ ਨਹੀਂ ਲੱਗਿਆ ਸ਼ੂਗਰ ਡਾਊਨ ਹੋ ਗਈ। ਤਾਂ ਇਸ ਕਰਕੇ ਸ਼ੂਗਰ ਡਾਊਨ ਹੋਣਾ ਜਾਨਲੇਵਾ। ਜੇ ਸ਼ੂਗਰ ਵਧੀ ਹੋਈ ਆ, ਅੱਜ ਤੱਕ ਮੈਂ ਨਹੀਂ ਦੇਖਿਆ ਵੀ ਸ਼ੂਗਰ ਬਹੁਤ ਵੱਧ ਜਾਣ ਕਰਕੇ ਕਿਸੇ ਦੀ ਜਾਨ ਗਈ ਹੋਵੇ। ਹਾਂ, ਇਹ ਹੋ ਜਾਂਦਾ ਕਿਸੇ ਦਾ ਅੰਗ ਕੱਟਿਆ ਗਿਆ, ਕਿਸੇ ਦਾ ਕੋਈ ਹਾਰਟ, ਬ੍ਰੇਨ ਜਾਂ ਲੀਵਰ ਤੇ ਕੋਈ ਬੈਡ ਇਫੈਕਟ ਆ ਗਿਆ, ਉਹ ਵੀ ਸ਼ੂਗਰ ਦਾ ਨਹੀਂ ਹੁੰਦਾ। ਜਿਹੜੀਆਂ ਅਸੀਂ ਵੱਡੀਆਂ ਵੱਡੀਆਂ ਗੋਲੀਆਂ ਖਾਂਦੇ ਆ, ਮੋਟੀਆਂ ਮੋਟੀਆਂ ਅੰਗਰੇਜ਼ੀ ਗੋਲੀਆਂ ਸਾਨੂੰ ਲੱਗ ਜਾਂਦੀਆਂ ਨੇ, 15 20 ਗੋਲੀਆਂ ਇੱਕ ਦਿਨ ਚ ਖਾਣੀਆਂ ਹੁੰਦੀਆਂ ਨੇ, ਉਹਦੇ ਕਰਕੇ ਸਾਡੇ ਆਰਗਨਸ ਤੇ ਬੈਡ ਇਫੈਕਟ ਪੈਂਦਾ। ਇੱਕ ਗੱਲ ਬਹੁਤ ਵੱਡੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਅੱਜ ਤੱਕ ਸ਼ੂਗਰ ਘਟਣ ਕਰਕੇ ਮੌਤ ਹੋ ਸਕਦੀ ਆ, ਜਿਹਦੀ 80 ਤੋਂ ਨੀਚੇ ਚਲੀ ਗਈ, ਜਿਹਨੂੰ ਅਸੀਂ ਜੜ ਤੋਂ ਕਹਿ ਦਿੰਦੇ ਵੀ ਇਹਦੀ ਜੜ ਖਤਮ ਕਰਨੀ ਆ, ਉਹ ਇੱਕ ਵੱਡੀ ਪ੍ਰੋਬਲਮ ਆ। ਸ਼ੂਗਰ ਘਟਣ ਕਰਕੇ ਇਨਸਾਨ ਦੀ ਮ੍ਰਿਤੂ ਹੋ ਸਕਦੀ ਹੈ, ਮੌਤ ਹੋ ਸਕਦੀ ਹੈ। ਪਰ ਸ਼ੂਗਰ ਵਧਣ ਨਾਲ ਅੱਜ ਤੱਕ ਜੇ ਹੋਈ ਹੈ ਤਾਂ ਕੋਈ ਬਹੁਤ ਰੇਅਰ ਹੋਣਗੇ, ਹਜ਼ਾਰਾਂ ਚ ਇੱਕਾ ਦੁੱਕਾ। ਪਰ ਇਹਦੇ ਵਿੱਚ ਵੀ ਵੱਡੀ ਗੱਲ ਹੁੰਦੀ ਹੈ ਕਿ ਸ਼ੂਗਰ ਜਦੋਂ ਘਟਦੀ ਆ ਜਾਂ ਵੱਧਦੀ ਹੈ ਤਾਂ ਉਹ ਤੁਹਾਡੇ ਆਰਗਨ ਤੇ ਇਫੈਕਟ ਕਰਦੀ ਹੈ, ਹਾਰਟ, ਬ੍ਰੇਨ, ਲੀਵਰ, ਤੁਹਾਡੇ ਪੈਨਕ੍ਰੀਆਸ ਦੇ ਸੀਕ੍ਰੇਸ਼ਨ ਦੇ ਉੱਪਰ। ਬ੍ਰੇਨ ਨੂੰ ਤਾਂ ਇੰਨਾ ਵੀਕ ਕਰ ਦਿੰਦੀ ਹੈ ਕਿ ਨਰਵ ਸਿਸਟਮ ਪੂਰਾ। ਇੱਕ ਤਾਂ ਇਹਦੇ ਚ ਧੁੰਨੀ ਚ ਤੇਲ ਲਾਇਆ ਕਰੋ, ਜਿਹੜਾ ਕਿ ਜ਼ਰੂਰੀ ਆ, ਧੁੰਨੀ ਦੇ ਵਿੱਚ ਤੇਲ ਲਾਉਣਾ। ਦੂਜਾ, ਇਹ ਜਿਹੜੇ ਸਾਡੇ ਨਾਖੂਨ ਹੈ ਹੱਥਾਂ ਦੇ, ਪੈਰਾਂ ਦੇ, ਇਹਨਾਂ ਦੇ ਵਿੱਚ ਤੇਲ ਭਰਿਆ ਕਰੋ, ਤੇਲ ਸਰੋਂ ਦਾ, ਐ ਡਿਪ ਕਰ ਲਓ ਕਟੋਰੀ ਦੇ ਵਿੱਚ ਇਹਨਾਂ ਨੂੰ, ਤੇ ਕਟੋਰੀ ਚੋਂ ਕਾਟਨ ਲੈ ਕੇ ਪੈਰਾਂ ਦੀਆਂ ਉਂਗਲੀਆਂ ਤੇ ਡਿਪ ਕਰੋ ਤੇਲ, ਹਫ਼ਤੇ ਚ ਘੱਟੋ ਘੱਟ ਇੱਕ ਵਾਰੀ। ਜੇ ਕਿਤੇ ਰੋਜ਼ ਕਰ ਲਵੋ ਤਾਂ ਕਮਾਲ ਦੇ ਰਿਜ਼ਲਟ ਨੇ। ਤੁਹਾਡੀ ਸਕਿਨ ਵੀ ਗਲੋ ਕਰੂਗੀ ਔਰ ਤੁਹਾਡੀ એનર્ਜੀ ਬਣੀ ਰਹੂਗੀ। ਸਰੋਂ ਦੇ ਤੇਲ ਜਿੰਨੀ ਤਾਕਤ ਤਾਂ ਦੇਸੀ ਘਿਓ ਚ ਵੀ ਹੈ ਨਹੀਂ। ਤੁਸੀਂ ਸਾਰੇ ਜਾਣਦੇ ਹੋ, ਜਿਹੜੇ ਮੇਰੇ ਵਰਗੇ ਕੱਟੜ ਪੰਜਾਬੀ ਨੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਦੇਸੀ ਘਿਓ ਦੇ ਉੱਪਰ ਮਤਲਬ ਸਰੋਂ ਦਾ ਉਸ ਤੋਂ ਉੱਪਰ ਰੁਤਬਾ, ਕਿਉਂਕਿ ਸਰੋਂ ਜਿਹੜੀ ਆ ਉਹ ਕਹਿੰਦੇ ਨੇ ਹੁੰਦੇ ਹੱਥਾਂ ਤੇ ਸਰੋਂ ਜਮਾਤੀ, ਕਦੇ ਕੋਈ ਕਹਿੰਦਾ ਹੱਥਾਂ ਤੇ ਦੇਸੀ ਘਿਓ ਜਮਾਤਾ, ਹੈਨਾ, ਮਤਲਬ ਸਰੋਂ ਹੀ ਆ। ਪਰ ਇਹਨੂੰ ਜਦੋਂ ਅਸੀਂ ਵਰਤਦੇ ਆ, ਤੁਸੀਂ ਸਰੋਂ ਦੇ ਵਿੱਚ ਸਬਜ਼ੀ ਬਣਾਓ, ਰੋਟੀ ਬਣਾਓ, ਤੁਹਾਨੂੰ ਪਤਾ ਲੱਗੂ। ਇਹਨੂੰ ਤੁਸੀਂ ਧੁੰਨੀ ਚ ਵੀ ਲਾਉਣਾ, ਇਹ ਤੁਹਾਨੂੰ ਰਿਲੀਫ ਦਊਗਾ। ਦੂਜੀ ਹੁਣ ਆਪਾਂ ਗੱਲ ਕਰਦੇ ਹਾਂ ਸ਼ੂਗਰ ਵਾਸਤੇ, ਬਹੁਤ ਸਾਰੀਆਂ ਦਵਾਈਆਂ ਮਾਰਕੀਟ 'ਚ ਵੀ ਉਪਲਬਧ ਨੇ। ਆਪਾਂ ਘਰੇ ਵੀ ਬਹੁਤ ਕੁਝ ਕਰਦੇ ਹਾਂ, ਜਿਵੇਂ ਹੁਣ ਤੁਹਾਡੇ ਘਰੇ ਦੀ ਗੱਲ ਕਰਦੇ ਆਪਾਂ। ਤੁਸੀਂ ਕਦੇ ਕਹਿੰਦੇ ਜੀ ਮੈਂ ਨਿੰਮ ਖਾਣਾ, ਮੈਂ ਕਰੇਲਾ ਖਾਣਾ, ਮੈਂ ਆਮਲੇ ਦਾ ਜੂਸ ਪੀਣਾ, ਮੈਂ ਇਹ ਕਰਦਾ, ਕਰੀ ਜਾਓ, ਕੋਈ ਨੁਕਸਾਨ ਨਹੀਂ, ਇਹ ਕੁਦਰਤੀ ਚੀਜ਼ਾਂ ਨੇ। ਲੇਕਿਨ ਅੱਜ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਚੀਜ਼ ਤੋਂ ਜਾਣੂ ਕਰਾਉਣ ਜਾ ਰਿਹਾ, ਜਿਹੜੀ ਕਿ ਪੈਨਕ੍ਰੀਆਸ ਦੇ ਬੀਟਾ ਸੈੱਲ ਨੂੰ ਤਾਕਤ ਦਿੰਦੀ ਆ ਔਰ ਸ਼ੂਗਰ ਨੂੰ ਰਿਵਰਸ ਕਰਨ ਦੇ ਵਿੱਚ ਸ਼ਕਤੀ ਰੱਖਦੀ ਆ। ਉਹ ਚੀਜ਼ ਅਸੀਂ ਗਵਰਨਮੈਂਟ ਤੋਂ ਸਰਟੀਫਾਈਡ ਕਰਵਾਈ ਹੈ, ਉਹਦੇ ਬਾਰੇ ਅੱਜ ਗੱਲ ਕਰ ਰਹੇ ਹਾਂ। ਧਿਆਨ ਨਾਲ ਸੁਣਿਓ, ਮੈਂ ਸਾਰਾ ਨੁਸਖਾ ਸ਼ੇਅਰ ਕਰੂੰਗਾ ਤੁਹਾਨੂੰ, ਤੁਸੀਂ ਆਪਦੇ ਕੋਲੇ ਲਿਖ ਲਿਓ। ਜਿਹੜੇ ਲੋਕ ਬਣਾ ਸਕਦੇ ਨੇ, ਜਿਹੜੇ ਸਾਡੇ ਵੈਦ ਭਰਾ ਸੁਣਨਗੇ ਉਹ ਬਣਾ ਸਕਦੇ ਨੇ, ਉਹਨਾਂ ਨੂੰ ਨੌਲੇਜ ਆ, ਉਹਦੇ 'ਚ ਕੋਈ ਚੀਜ਼ ਚੇਂਜ ਨਾ ਕਰਿਓ, ਕਿਉਂਕਿ ਜਿਹੜਾ ਮੈਂ ਨੁਸਖਾ ਬੋਲ ਰਿਹਾ ਇਹ ਗਵਰਨਮੈਂਟ ਤੋਂ ਸਰਟੀਫਾਈਡ ਆ ਔਰ ਪ੍ਰੋਪਰ GMP ਸਰਟੀਫਾਈਡ ਆ।
ਇਹ ਨੁਸਖੇ ਨਾਲ ਸਾਡੇ ਸਾਰੇ ਮਰੀਜ਼ ਠੀਕ ਨੇ। ਜਿਨ੍ਹਾਂ ਦੀ ਸ਼ੂਗਰ 300 400 ਤੱਕ ਰਹਿੰਦੀ ਸੀ, 500 600 ਤੱਕ ਵੀ ਰਹਿੰਦੀ ਸੀ, ਔਰ ਜਿਨ੍ਹਾਂ ਦੀ ਸ਼ੂਗਰ 13 14 ਤੱਕ 15 ਤੱਕ ਰਹੀ ਹੈ, ਉਹ ਮਰੀਜ਼ ਵੀ ਉਹਦੇ ਨਾਲ 3 ਤੋਂ ਲੈ ਕੇ 6 ਮਹੀਨੇ ਦੇ ਵਿੱਚ ਕੰਟਰੋਲ ਹੋ ਗਏ। ਔਰ ਇਹ ਨੁਸਖਾ ਨੋਟ ਕਰ ਲਓ, ਬਹੁਤ ਜ਼ਿਆਦਾ ਕੀਮਤੀ ਨਹੀਂ ਹੈਗਾ, ਬੜਾ ਸਿੰਪਲ ਨੁਸਖਾ। ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਾਇਆ ਹਰੜ, ਬਹੇੜਾ, ਆਮਲਾ। ਫਿਰ ਅਸੀਂ ਪਾਈ ਅੰਬਾ ਹਲਦੀ, ਦਾਰੂ ਹਲਦੀ, ਤੇ ਇੱਕ ਇਹਦੇ ਵਿੱਚ ਅਸੀਂ ਪਾਈ ਕਾਲੀ ਹਲਦੀ। 6 ਚੀਜ਼ਾਂ ਬੋਲਤੀਆਂ। ਮੈਨੂੰ ਨੁਸਖਾ ਨਾ ਪਲੀਜ਼ ਮੈਨੂੰ ਦੁਬਾਰਾ ਫੋਨ ਕਰਿਓ। ਇਹ ਮੈਂ ਤਾਂ ਕਹਿੰਦਾ ਉਹਨਾਂ ਹੱਥ ਜੋੜ ਕੇ ਮੇਰੀ ਬੇਨਤੀ ਹੈ, ਇਹ ਬਹੁਤ ਕੀਮਤੀ ਚੀਜ਼ਾਂ ਨੇ ਜਿਹੜੀਆਂ ਮੈਂ ਦੱਸ ਰਿਹਾ। ਵੀਡੀਓ ਨੂੰ ਬੈਕ ਕਰਕੇ ਸੁਣੋ, ਤੁਹਾਨੂੰ ਚੰਗੀ ਲੱਗਦੀ ਹੈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ, ਦੱਸਿਆ ਕਰੋ ਇਹ ਚੀਜ਼ਾਂ। ਉਸ ਤੋਂ ਬਾਅਦ ਮੈਂ 6 ਚੀਜ਼ਾਂ ਬੋਲੀਆਂ ਜੀ, ਹੁਣ ਅੱਗੇ ਮੈਂ ਬੋਲਣ ਜਾ ਰਿਹਾ ਨਿੰਮ ਦੀਆਂ ਪੱਤੀਆਂ। ਫਿਰ ਇਹਦੇ ਵਿੱਚ ਅਸੀਂ ਪਾਈਆਂ ਨੇ ਬਿਲ ਦੀਆਂ ਪੱਤੀਆਂ, ਬੇਲ ਪੱਤਰੀ। ਫਿਰ ਅਸੀਂ ਇਹਦੇ ਵਿੱਚ ਇੱਕ ਬਹੁਤ ਗੁੱਡ ਜਿਹੜੀ ਚੀਜ਼ ਪਾਈ ਹੈ, ਕਿੱਕਰ ਦੇ ਤੁੱਕੇ। ਕਮਾਲ ਦੀ ਚੀਜ਼ ਆ, ਕਿੱਕਰ ਦੇ ਤੁੱਕੇ ਤੁਹਾਡੇ ਬਲੱਡ ਨੂੰ ਔਰ ਵੀਰਸ ਦੀ ਕੁਆਲਿਟੀ ਨੂੰ ਬਹੁਤ ਵਧੀਆ ਕਰ ਦਿੰਦੇ ਨੇ। ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਗੁਣਵਾਨ ਜਿਹੜੀ ਪਾਈ ਗਈ ਆ, ਬਹੁਤ ਗੌਰ ਨਾਲ ਸੁਣਿਓ, ਜਿਹੜੀ ਅਸਲੀ ਕੰਮ ਕਰਦੀ ਹੈ। ਬਹੁਤ ਮਿਹਨਤ ਹੋਈ ਹੈ। ਨਵੰਬਰ 2005 ਤੋਂ ਅਸੀਂ ਇਹ ਨੁਸਖਾ ਤਿਆਰ ਕਰਦੇ ਆ ਰਹੇ ਹਾਂ, ਜਿਹੜਾ ਕਿਤੇ ਜਾ ਕੇ ਸਾਡਾ ਪੂਰੀ ਤਰ੍ਹਾਂ ਕਾਮਯਾਬ ਹੋਇਆ 2007 ਚ, ਔਰ 7 ਤੋਂ ਲੈ ਕੇ ਅੱਜ ਤੱਕ ਅਸੀਂ ਦੇ ਰਹੇ ਹਾਂ, ਲੋਕਾਂ ਨੂੰ ਬਹੁਤ ਫਾਇਦਾ ਕਰ ਰਿਹਾ। ਅਸੀਂ ਉਹਦੇ ਵਿੱਚ ਲਾਸਟ ਜਿਹੜੀ ਚੀਜ਼ ਪਾਈ ਹੈ, ਉਹ ਪਾਈ ਹੈ ਬੜੇਵੇਂ ਦੀ ਗਿਰੀ, ਜਿਹਨੂੰ ਕਾਟਨ ਸੀਡ ਕਹਿੰਦੇ ਆ। ਉਹ ਅਸੀਂ ਕਿੱਥੋਂ ਤੱਤ ਲਿਆ ਕਿ ਜਿਵੇਂ ਅਸੀਂ ਪੰਜਾਬ ਦੇ ਵਿੱਚ ਰਹੇ ਹਾਂ, ਜੰਮੇ ਆ, ਪਲੇ ਆ, ਮਤਲਬ 5-10 ਸਾਲ ਦੇ ਸੀਗੇ, ਉਮਰ ਸੀਗੀ ਜਦੋਂ ਘਰ 'ਚ ਡੰਗਰ ਬੱਛਾ ਰੱਖਿਆ ਹੋਇਆ ਸੀ, ਕਿਉਂਕਿ ਸਾਡਾ ਬਾਣੀਆਂ ਦਾ ਘਰ ਵੀ ਜੱਟ ਬਾਣੀਆਂ ਵਾਲਾ ਘਰ ਸੀ, 10 ਡੰਗਰ ਰੱਖੇ ਹੁੰਦੇ ਸੀ, ਚਾਰ ਦੇ ਸਭ ਕੁਝ ਕਰਦੇ ਸੀ। ਅੱਛਾ, ਉੱਥੇ ਕੀ ਸੀ, ਉੱਥੇ ਅਸੀਂ ਬੜੇਵਿਆਂ ਦੀ ਵੰਡ ਰਲਾਉਣੀ ਰਾਤ ਨੂੰ, ਸ਼ਾਮ ਨੂੰ ਵੰਡ ਰਲਾ ਕੇ ਉਹ ਸੰਨੀ ਰਲਾ ਕੇ ਡੰਗਰਾਂ ਪਸ਼ੂਆਂ ਨੂੰ ਪਾਉਣੀ। ਸਵੇਰੇ ਦੁੱਧ ਦੇ ਵਿੱਚੋਂ ਵੀ ਖੁਸ਼ਬੂਆਂ ਆਉਂਦੀਆਂ, ਉਹ ਦੁੱਧ ਕਮਾਲ ਦਾ ਹੁੰਦਾ, ਉਹਦੇ ਫੈਟ ਵੀ ਵਧੀਆ ਆਉਂਦੇ। ਜਦੋਂ ਅਸੀਂ ਇਸ ਬੜੇਵੇਂ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ, ਮੈਂ ਕਿਸੇ ਗ੍ਰੰਥ 'ਚ ਪੜ੍ਹ ਲਿਆ, ਇਹਨੂੰ ਲਿਖਿਆ ਹੋਇਆ ਸੀ ਬਨੋਲੇ ਦੀ ਗਿਰੀ। ਵਿਨੋਲਾ ਹਿੰਦੀ ਦਾ ਵਰਡ ਹੈ, ਮੇਰੇ ਸਮਝ ਨਹੀਂ ਆਇਆ। ਅਸੀਂ ਪਿਓਰ ਪੰਜਾਬੀ, ਸਾਨੂੰ ਗੱਲ ਨਹੀਂ ਸਮਝ ਆਈ। ਮੈਂ ਉਹ ਵਿਨੋਲਾ ਸਮਝਣ ਲਈ ਮੈਨੂੰ ਘੱਟੋ ਘੱਟ ਸਾਲ 1.5 ਸਾਲ ਲੱਗ ਗਿਆ ਕਿ ਵਿਨੋਲੇ ਦੀ, ਕਿਉਂਕਿ ਹਰੇਕ ਨਾਲ ਮੈਂ ਗੱਲ ਨਾ ਕਰਾਂ, ਮੈਨੂੰ ਪਤਾ ਸੀ ਇਹ ਨੁਸਖਾ ਬਹੁਤ ਕਾਮਯਾਬ ਹੈ। ਜੇ ਹਰੇਕ ਨਾਲ ਗੱਲ ਕਰਾਂ ਨੁਸਖਾ ਸਾਡਾ ਬਾਹਰ ਨਿਕਲ ਜੂਗਾ ਤੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਉਦੋਂ ਇੰਨੀ ਕੁ ਉਮਰ ਤੇ ਇੰਨੀ ਕੁ ਸੋਚ ਸੀ। ਹੁਣ ਤੇ ਮੈਂ ਕਹਿੰਦਾ ਸਭ ਨੂੰ ਵੰਡ ਦੋ ਨੁਸਖੇ, ਜਿਹੜਾ ਬੰਦਾ ਬਣਾਊਗਾ ਸੀਸਾਂ ਦਊਗਾ, ਖਬਰ ਕਿਹੜੇ ਟਾਈਮ ਕਿਹੜੀ ਕੰਮ ਆ ਜਾਣੀ। ਉਹ 'ਚ ਅਸੀਂ ਬੜੇਵੇਂ ਦੀ ਕਰੀ, ਬਈ ਕਮਾਲ ਦਾ ਰਿਜ਼ਲਟ। ਤੁਸੀਂ ਯਕੀਨ ਮੰਨੋ, ਤੁਹਾਡੇ ਚੈਨਲ ਨੂੰ ਵੀ ਲੋਕ ਦੁਆਵਾਂ ਦੇਣਗੇ ਅੱਜ ਜਿਹੜੇ ਮੈਂ ਨੁਸਖੇ ਸ਼ੇਅਰ ਕਰਨ ਜਾ ਰਿਹਾ, ਕਿ ਉਹ ਜਦੋਂ ਪਾਊਡਰ ਬਣਿਆ ਜੀ, ਇਹਨਾਂ ਸਾਰੀਆਂ ਚੀਜ਼ਾਂ ਦਾ ਮਿਲਾ ਕੇ ਪਾਊਡਰ ਬਣਾ ਕੇ ਅਸੀਂ ਅਗਲੇ ਨੂੰ ਕਿਹਾ ਕਿ 1 ਚਮਚਾ ਸਵੇਰੇ ਖਾਲੀ ਪੇਟ ਅੱਖਾਂ ਬੰਦ ਕਰਕੇ ਲੈਣਾ ਸ਼ੁਰੂ ਕਰ ਦਿਓ, ਬਿਨਾਂ ਸੁੱਤੇ। 1 ਚਮਚਾ ਸ਼ਾਮ ਨੂੰ 5 ਵਜੇ, ਜਦੋਂ ਭੁੱਖਾ ਪੇਟ ਜਾ ਹੁੰਦਾ, ਨਾ ਰੱਜੇ ਨਾ ਭੁੱਖੇ। ਇਹ ਤੁਸੀਂ 2 ਚਮਚੇ ਰੋਜ਼ ਖਾਣੇ ਆ, ਔਰ ਤੁਹਾਡੀ ਸ਼ੂਗਰ ਤਾਂ ਕੀ, ਤੁਹਾਡੇ ਗੁਆਂਢੀਆਂ ਦੀ ਵੀ ਸ਼ੂਗਰ ਠੀਕ ਹੋਊਗੀ। ਏਦਾਂ ਦੇ ਵਰਡ ਅਸੀਂ ਦਿੰਦੇ ਰਹੇ ਸਾਡੇ ਪੇਸ਼ੈਂਟ ਨੂੰ, ਔਰ ਸਾਡਾ ਪੇਸ਼ੈਂਟ એનર્ਜੀ 'ਚ ਆ ਜਾਂਦਾ ਸੀ ਵੀ ਜੇ ਗੋਇਲ ਸਾਹਿਬ ਨੇ ਗੱਲ ਕਹੀ ਹੈ ਤਾਂ ਇਹ ਹੋਊਗੀ। ਔਰ ਵਾਕਈ ਬਾਬਾ ਨਾਨਕ ਨੇ ਐਡੀ ਕਿਰਪਾ ਕੀਤੀ ਹੈ ਜੀ ਇਸ ਦਵਾਈ ਦੇ ਉੱਤੇ, ਕਿ ਅੱਜ ਤੱਕ ਜਿਹਨੂੰ ਵੀ ਦਿੱਤੀ ਹੈ ਸ਼ੂਗਰ ਤੁਰੰਤ ਕੰਟਰੋਲ ਹੁੰਦੀ ਹੈ। ਇੱਕ ਇਹ ਅਸੀਂ ਬੜੇਵੇਂ ਦੀ ਗਿਰੀ ਪਾ ਕੇ ਪਾਊਡਰ ਬਣਾਇਆ, ਇੱਕ ਅਸੀਂ ਕਾਲੇ ਜਾਮਣ ਦੀ ਗੂੰਦ ਤੋਂ ਕੈਪਸੂਲ ਬਣਾਇਆ। ਉਹ ਸਾਨੂੰ ਤਾਂ ਬਣਾਉਣਾ ਪਿਆ, ਕਾਲੇ ਜਾਮਣ ਦੀ ਗੂੰਦ ਬਾਰੇ ਲਿਖਿਆ ਹੋਇਆ ਸੀ ਵੀ ਇਨਸੂਲਿਨ ਜਿੰਨਾ ਕੰਮ ਕਰਦੀ ਆ, ਤਾਂ ਫਿਰ ਇਨਸੂਲਿਨ ਦਾ ਟੀਕਾ ਛਡਾਉਣ ਵਾਸਤੇ ਅਸੀਂ ਉਹ ਕੈਪਸੂਲ ਤਿਆਰ ਕੀਤਾ। ਫਿਰ ਅਸੀਂ ਇੱਕ ਨਾਲ ਕੀਤਾ ਡਾਈਬ ਗੱਜ ਕੇਸਰੀ ਕੈਪਸੂਲ। ਡਾਈਬ ਗੱਜ ਕੇਸਰੀ ਦਾ ਕੰਮ ਕੀ ਆ ਕਿ ਸਰੀਰ 'ਚ ਦੇਖੋ ਸ਼ੂਗਰ ਕਰਕੇ, ਸ਼ੂਗਰ ਦੀਆਂ ਦਵਾਈਆਂ ਖਾਣ ਕਰਕੇ ਬ੍ਰੇਨ ਵੀਕ ਹੁੰਦਾ, ਹਾਰਟ ਵੀਕ ਹੁੰਦਾ, ਲੀਵਰ ਕਮਜ਼ੋਰ ਹੋ ਜਾਂਦਾ, ਸਰੀਰ ਕਮਜ਼ੋਰ, ਨਸਾਂ ਕਮਜ਼ੋਰ, ਅੱਖਾਂ 'ਚ ਕਮਜ਼ੋਰੀ, ਦੰਦਾਂ 'ਚ ਕਮਜ਼ੋਰੀ, ਕੰਨਾਂ ਤੋਂ ਸੁਣਨਾ ਘਟ ਜਾਂਦਾ। ਮਤਲਬ ਸ਼ੂਗਰ ਨਾ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ, ਜਿਵੇਂ ਲੱਕੜੀ ਨੂੰ ਦੀਮਕ ਖਾ ਜਾਂਦਾ, ਐ ਸ਼ੂਗਰ ਅੰਦਰੋਂ ਖੋਖਲਾ ਕਰ ਦਿੰਦੀ ਹੈ। ਉਹਦੇ ਵਾਸਤੇ ਫਿਰ ਅਸੀਂ ਨਾਲ ਦਿੱਤਾ ਡਾਈਬ ਗੱਜ ਕੇਸਰੀ ਕੈਪਸੂਲ। ਔਰ ਡਾਈਬ ਗੱਜ ਕੇਸਰੀ ਦਾ ਜਦੋਂ ਕਮਾਲ ਆਇਆ ਨਾ ਜੀ, ਲੋਕ ਕਹਿੰਦੇ ਗੋਇਲ ਸਾਹਿਬ ਮਤਲਬ ਇੱਕ ਜੀਵਨ ਜਿਉਣ ਦੀ ਚੀਜ਼ ਮਿਲ ਗਈ ਹੈ ਸਾਨੂੰ, ਮਤਲਬ ਤਮੰਨਾ ਪੈਦਾ ਹੋ ਗਈ। ਨਹੀਂ ਰੋਜ਼ ਰੱਬ ਨੂੰ ਕਹਿੰਦੇ ਸੀ ਵੀ ਰੱਬਾ ਜਾਂ ਤਾਂ ਸ਼ੂਗਰ ਠੀਕ ਕਰ ਦੇ ਜਾਂ ਫਿਰ ਉਹੀ ਚੱਕ ਲਾ। ਮਤਲਬ ਬੰਦੇ ਦੇ ਨਿਕਲਦਾ ਹੈ ਨਾ, ਮਰਨ ਨੂੰ ਜੀ ਤਾਂ ਕਿਸੇ ਦਾ ਵੀ ਨਹੀਂ ਕਰਦਾ, ਪਰ ਜਦੋਂ ਦੁਖੀ ਹੁੰਦਾ ਬੰਦਾ ਫਿਰ ਉਹ ਆਈ ਕਹਿੰਦਾ ਵੀ ਰੱਬਾ ਜਾਂ ਤਾਂ ਇਹਨੂੰ ਠੀਕ ਕਰ ਦੇ ਜਾਂ ਇੱਥੋਂ ਲੈ ਜਾ, ਦੁਨੀਆ ਤੋਂ ਕੰਮ ਕਰਨ ਜੋਗੇ ਵੀ ਨਹੀਂ ਹੈਗੇ। ਤਾਂ ਉਹ ਲੋਕਾਂ ਨੂੰ ਮਤਲਬ ਇੱਕ ਜਿਉਣ ਦਾ ਮਕਸਦ ਮਿਲਿਆ, ਔਰ ਸਾਨੂੰ ਬੜੀ ਖੁਸ਼ੀ ਹੈ ਅੱਜ ਅਸੀਂ ਤੁਹਾਡੇ ਚੈਨਲ ਤੋਂ ਬਹਿ ਕੇ ਆਪਣੇ USA ਦੇ ਵਿੱਚ, ਆਪਣੇ ਕੈਨੇਡਾ ਦੇ ਵਿੱਚ, ਆਪਣੇ UK ਦੇ ਵਿੱਚ, ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਲੋਕਾਂ ਨੂੰ ਅਸੀਂ ਆਪਣਾ ਮੈਸੇਜ ਦੇ ਰਹੇ ਹਾਂ। ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹਾਂਗੇ ਕਿ ਇਹ ਨੁਸਖਾ ਨੋਟ ਕਰ ਲਓ।
ਜੇ ਕੋਈ ਤੁਸੀਂ ਬਣਾ ਸਕਦੇ ਹੋ ਤਾਂ ਬਹੁਤ ਵਧੀਆ, ਨਹੀਂ ਤਾਂ ਤੁਸੀਂ ਤੁਹਾਡੀਆਂ ਸੇਵਾਵਾਂ ਦੇ ਵਿੱਚ ਅਸੀਂ ਹਾਜ਼ਰ ਹਾਂ। ਮੇਰਾ ਟੈਲੀਫੋਨ ਨੰਬਰ ਮੈਂ ਪਹਿਲਾਂ ਬੋਲਿਆ ਸੀਗਾ, ਮੈਂ ਤੁਹਾਨੂੰ ਦੁਬਾਰਾ ਵੀ ਦੇ ਦਾਂਗਾ। ਉਹਦੇ ਉੱਤੇ ਤੁਸੀਂ ਜਾ ਕੇ WhatsApp ਕਰ ਦਿਓ, ਵੌਇਸ ਮੈਸੇਜ ਕਰ ਦਿਓ, ਕਿਉਂਕਿ ਕਾਲ ਚੱਕਣਾ ਬਹੁਤ ਔਖਾ ਅੱਜ ਕੱਲ੍ਹ। ਜੀ ਇੰਨੇ ਤੁਹਾਡੇ ਹੀ ਆਉਂਦੇ ਨੇ ਜੀ, ਤੁਹਾਡੇ ਭੈਣ ਭਰਾਵਾਂ ਦੇ ਆਉਂਦੇ ਨੇ, ਹੈਨਾ। ਉਹ ਫੋਨ ਚੱਕਦੇ, ਦਿਨ 'ਚ ਮੈਂ ਵੱਧ ਤੋਂ 70-80 ਫੋਨ ਤਾਂ ਮੈਂ ਚੱਕ ਲੈਂਦਾ, ਬਾਕੀ ਜਿਹੜੇ 10-15 ਸਟਾਫ ਰੱਖੇ ਹੋਏ ਨੇ ਉਹ ਚੱਕ ਲੈਂਦੇ ਨੇ। ਹੁਣ ਜੀ ਸਟਾਫ ਦਾ ਸਟਾਫ ਵਾਲਾ ਹੀ ਹੁੰਦਾ, ਜਦੋਂ ਮੇਰੇ ਨਾਲ ਗੱਲ ਹੋਣੀ ਹੈ ਫਿਰ ਉਹ ਗੱਲ 30 ਸਾਲ ਦੇ ਤਜਰਬੇ ਵਾਲੀ ਗੱਲ ਹੋਣੀ ਆ, ਤਾਂ ਉਹ ਫਿਰ ਕਈ ਵਾਰੀ ਪੇਸ਼ੈਂਟ ਸੈਟਿਸਫਾਈਡ ਹੁੰਦਾ। ਪਰ ਮੈਨੂੰ ਤੁਸੀਂ ਵੌਇਸ ਮੈਸੇਜ ਪਾ ਦਿਓ WhatsApp ਦੇ ਉੱਤੇ, WhatsApp ਦੇ ਉੱਤੇ ਕੋਈ ਵੀ ਤੁਸੀਂ ਆਪਣਾ ਲਿਖ ਦਿਓ ਮੈਸੇਜ, ਉਹਨੂੰ ਰਿਪਲਾਈ ਮੈਂ ਜ਼ਰੂਰ ਕਰੂੰਗਾ। ਔਰ ਰਿਪਲਾਈ ਮੈਂ ਐਂ ਕਰਦਾ, ਵੌਇਸ ਮੈਸੇਜ 'ਚ ਹੀ ਕਰਦਾ, ਮੈਂ ਟਾਈਪ ਘੱਟ ਕਰਦਾ ਮੈਸੇਜ, ਕਿਉਂਕਿ ਟਾਈਮ ਨਹੀਂ ਹੁੰਦਾ। 200 300 ਮੈਸੇਜ ਕਰਨਾ ਹੁੰਦਾ ਇੱਕਦਮ, ਤਾਂ ਫਿਰ ਉਹ ਟਾਈਮ ਨਹੀਂ ਹੁੰਦਾ। ਮੈਂ ਵੌਇਸ ਮੈਸੇਜ ਕਰ ਦਿੰਦਾ ਤੇ ਤੁਸੀਂ ਵੀ ਉਹਨੂੰ ਸੁਣ ਲੈਂਦੇ ਹੋ, ਸਮਝ ਲੈਣ ਵਾਲੇ ਲੋਕਾਂ ਨੂੰ ਤਸੱਲੀ ਇਹ ਹੋ ਜਾਂਦੀ ਹੈ ਵੀ ਗੋਇਲ ਸਾਹਿਬ ਦੀ ਆਵਾਜ਼ ਆ, ਗੋਇਲ ਸਾਹਿਬ ਨੇ ਸਾਡੀ ਜਿਹੜੀ ਮੈਸੇਜ ਦਾ ਜਵਾਬ ਦਿੱਤਾ। ਇਹ ਇੱਕ ਟਰਾਂਸਪੇਰੈਂਸੀ ਵੀ ਹੋ ਜਾਂਦੀ ਹੈ, ਮੇਰਾ ਟਾਈਮ ਬਚ ਜਾਂਦਾ। ਇਸ ਕਰਕੇ ਜੀ, ਮੇਰੇ ਸਹੀ ਗੱਲ। WhatsApp ਕਰ ਸਕਦੇ ਹੋ, ਵੌਇਸ ਮੈਸੇਜ ਕਰ ਸਕਦੇ ਹੋ। ਜੀ ਜੀ ਸੋ ਗੋਇਲ ਸਾਹਿਬ ਤੁਸੀਂ ਸਾਰੀਆਂ ਜਿਹੜੀਆਂ ਰੋਗ ਨੇ ਉਹਨਾਂ ਤੇ ਵੀ ਤਫਸੀਲ ਸਹਿਤ ਚਾਨਣਾ ਪਾਇਆ ਤੇ ਤੁਸੀਂ ਬਹੁਤ ਸਾਰੀਆਂ ਵੈਸੇ ਵੀ ਸਹਿਜ ਸੁਭਾਅ ਜਿਹੜੀਆਂ ਗੱਲਾਂ ਕੀਤੀਆਂ ਨੇ ਬਹੁਤ ਕੰਮ ਦੀਆਂ ਨੇ। ਮੈਨੂੰ ਲੱਗਦਾ ਦਰਸ਼ਕਾਂ ਨੇ ਤੁਹਾਡੀ ਇੰਟਰਵਿਊ ਨੂੰ, ਤੁਹਾਡੀ ਗੱਲਬਾਤ ਨੂੰ ਇੰਜੋਏ ਵੀ ਕੀਤਾ ਹੋਊਗਾ, ਬਹੁਤ ਕੁਝ ਸਿੱਖਿਆ ਵੀ ਹੋਊਗਾ ਉਹਨਾਂ ਨੇ। ਸੋ ਇੱਕ ਵਾਰ ਨੰਬਰ ਮੈਂ ਇੱਕ ਹੋਰ ਗੱਲ, ਨੰਬਰ ਦੇਣ ਤੋਂ ਪਹਿਲਾਂ, ਚਾਹੇ ਗੋਡਿਆਂ ਦਾ ਦਰਦ ਹੈ ਚਾਹੇ ਮੋਢਿਆਂ ਦਾ ਦਰਦ ਹੈ, ਉਹਦੇ ਵਿੱਚ ਇੱਕ ਨੁਸਖਾ ਹੈ, ਬਹੁਤ ਵਧੀਆ ਨੁਸਖਾ ਹੈ, ਘਰੇ ਬਣਾ ਲਿਓ, ਤੁਸੀਂ ਵੀ ਬਣਾਇਓ, ਤੁਹਾਡੇ ਆਸ-ਪਾਸ ਸਟੂਡੀਓ ਦੇ ਆਸ-ਪਾਸ ਵੀ ਬੜੇ ਮਰੀਜ਼ ਹੋਣੇ ਆ ਬਜ਼ੁਰਗ ਆਪਣੇ। ਉਹ ਕੀ ਹੈ, ਤਿਲ ਲੈਣੇ ਨੇ, ਚਿੱਟੇ ਤਿਲ 50 ਗ੍ਰਾਮ ਤੇ ਖਸਖਸ ਲੈਣੀ ਹੈ 50 ਗ੍ਰਾਮ। ਉਹਨੂੰ ਚੰਗੀ ਤਰ੍ਹਾਂ ਤਵੇ ਤੇ ਰੋਸਟ ਕਰਕੇ ਉਹਦਾ ਪਾਊਡਰ ਬਣਾ ਲਓ। ਰੋਸਟ ਕਰਨ ਤੋਂ ਬਾਅਦ ਪਾਊਡਰ ਬਣੂਗਾ, ਪਾਊਡਰ ਬਣਾ ਕੇ ਉਸ ਪਾਊਡਰ ਦੇ ਵਿੱਚ 20 ਗ੍ਰਾਮ ਗੁੜ ਮਿਲਾ ਕੇ ਉਹਨੂੰ ਬਣਾ ਕੇ ਰੱਖ ਲਓ। ਪੰਜੀਰੀ ਜੀ ਦੈੜ ਜੀ ਬਣ ਜਾਂਦੀ ਹੈ, ਪਾਊਡਰ ਬਣਾ ਲਓ ਕੁੱਟ ਕੇ, ਤੇ ਉਹਦਾ 1 ਚਮਚਾ ਰੋਜ਼ ਸ਼ਾਮ ਨੂੰ 5 ਵਜੇ ਖਾ ਲਿਆ ਕਰੋ। ਤੇ ਉਹਦੇ ਨਾਲ ਤੁਹਾਡੇ ਜੋੜਾਂ 'ਚ, ਗੋਡਿਆਂ 'ਚ ਜਿੰਨੀ ਵੀ ਦਰਦ ਹੈ, ਲੁਬਰੀਕੇਸ਼ਨ ਬਣੂਗੀ। ਔਰ ਬਾਕੀ ਜਦੋਂ ਤੱਕ ਸਾਡੀ ਸੇਵਾਵਾਂ ਚਾਹੋਗੇ ਉਦੋਂ ਤੱਕ ਇਹਨੂੰ ਜ਼ਰੂਰ ਸਮਝੋ। ਔਰ ਸ਼ੂਗਰ ਦੇ ਮਰੀਜ਼ਾਂ ਵਾਸਤੇ 1 ਚੁਟਕੀ ਕਲੌਂਜੀ, 2 ਚੁਟਕੀ ਮੇਥੀ ਦਾਣੇ ਰਾਤ ਨੂੰ ਇੱਕ ਕੰਚ ਦੀ ਕੌਲੀ 'ਚ ਭਿਉਂ ਕੇ ਰੱਖ ਦਿਓ, ਸਵੇਰੇ ਚੱਬ ਕੇ ਖਾਣੇ ਆ ਤੇ ਨਾਲ ਉਹ ਪਾਣੀ ਪੀ ਲੈਣਾ। ਤੁਹਾਡੀ ਸ਼ੂਗਰ ਨੂੰ ਵੀ ਬਹੁਤ ਜਲਦੀ ਉਹ ਕੰਟਰੋਲ ਕਰਨ 'ਚ ਮਦਦ ਕਰਨਗੇ। ਬਾਕੀ ਜੇ ਸ਼ੂਗਰ ਬਹੁਤ ਜ਼ਿਆਦਾ ਵਿਗੜੀ ਹੋਈ ਹੈ ਤਾਂ ਮੇਰੇ ਨਾਲ ਸੰਪਰਕ ਕਰੋ, ਮੈਂ ਤੁਹਾਡੀ ਸੇਵਾ 'ਚ ਬੈਠਾ ਜੀ। ਜੀ ਸੋ ਬਹੁਤ ਧੰਨਵਾਦ ਤੁਹਾਡਾ ਡਾਕਟਰ ਸੁਭਾਸ਼ ਗੋਇਲ ਜੀ। ਇੱਕ ਵਾਰ ਨੰਬਰ ਦਰਸ਼ਕਾਂ ਦੇ ਲਈ ਅਸੀਂ ਰਿਪੀਟ ਕਰ ਦਿੰਦੇ ਹਾਂ, 99 150 99 234 ਤੇ ਨੰਬਰ ਇੱਕ ਵਾਰ ਫਿਰ ਤੋਂ ਸੁਣ ਲਓ, ਸਾਰੇ ਨੰਬਰ ਨੋਟ ਕਰ ਲੈਣ, 9915099234। ਇਹ ਨੰਬਰ ਸਪੈਸ਼ਲ ਤੌਰ ਤੇ ਡਾਕਟਰ ਸੁਭਾਸ਼ ਗੋਇਲ ਹੋਣਾ ਦਾ ਆਪਣਾ ਹੈ, ਵਰਦਾਨ ਆਯੁਰਵੈਦਿਕਸ ਤੋਂ ਡਾਕਟਰ ਸੁਭਾਸ਼ ਗੋਇਲ ਆਉਂਦੇ ਨੇ, ਉਹਨਾਂ ਨੇ ਬਹੁਤ ਤਫਸੀਲ ਦੇ ਨਾਲ ਚਾਨਣਾ ਪਾਇਆ। ਤੁਸੀਂ ਇਸ ਨੰਬਰ ਤੇ ਉਹਨਾਂ ਨਾਲ ਸੰਪਰਕ ਕਰਕੇ ਆਪਣੇ ਕਿਸੇ ਵੀ ਰੋਗ ਦਾ ਇਲਾਜ ਤਸੱਲੀ ਬਖਸ਼ ਤੇ ਟਰਾਂਸਪੇਰੈਂਸੀ ਦੇ ਨਾਲ ਉਹਨਾਂ ਦੇ ਕੋਲੋਂ ਕਰਾ ਸਕਦੇ ਹੋ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਹੈ, ਤੁਸੀਂ ਸਾਡੇ ਨਾਲ ਇੱਕ ਸਪੈਸ਼ਲ ਟਾਕ ਸ਼ੋਅ ਦੇ ਵਿੱਚ ਜੁੜੇ ਹੋ, ਇਹਦੇ ਲਈ ਤੁਹਾਡੇ ਅਸੀਂ ਦੇਣੀ ਆ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਬਹੁਤ ਧੰਨਵਾਦ। ਔਰ ਜਿੰਨੇ ਦਰਸ਼ਕਾਂ ਨੇ ਪ੍ਰੋਗਰਾਮ ਦੇਖਿਆ, ਧਿਆਨ ਨਾਲ ਸੁਣਿਆ, ਸਾਰਿਆਂ ਦਾ ਬਹੁਤ ਧੰਨਵਾਦ। ਔਰ ਮਿਲਦੇ ਰਹਾਂਗੇ ਜੀ। ਅਸੀਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਮੇਰੇ ਬਾਰੇ ਬਹੁਤੀ ਜਾਣਕਾਰੀ ਲੈਣੀ ਹੈ, ਗੂਗਲ ਤੇ ਜਾ ਕੇ ਸਿਰਫ ਤੁਸੀਂ ਸੁਭਾਸ਼ ਗੋਇਲ ਚੰਡੀਗੜ੍ਹ ਲਿਖਿਓ, ਤੁਹਾਨੂੰ ਮੇਰੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ, ਬਹੁਤ ਸਾਰੇ ਨੁਸਖੇ ਮਿਲਣਗੇ ਜੀ। ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।